ਅਸਲ ਨਾਜ਼ਰੀਨ ਅੱਜ ਦੇ ਵੇਲੇ ਜੀ ਆਇਆਂ ਨੂੰ। ਅੱਜ ਦਾ ਪ੍ਰੋਗਰਾਮ ਬੜਾ ਖਾਸ ਇਸ ਵਾਸਤੇ ਹੈ ਕਿ ਮੱਛੀ ਐਸੀ ਚੀਜ਼ ਹੈ ਜਿਹੜੀ ਕਿ ਹਰ ਕਿਸੇ ਨੂੰ ਖਾਣ ਦਾ ਬੜਾ ਸਵਾਦ ਆਉਂਦਾ ਹੈ। ਔਰ ख़ास तौर ਤੇ ਸ਼ਹਿਰਾਂ ਦੀ ਗੱਲ ਕਰੀਏ, ਸ਼ਹਿਰੀ ਜਿਹੜੇ ਹਨ ਉਹ ਤਾਂ ਮੱਛੀ ਦੇ ਦੀਵਾਨੇ ਹੁੰਦੇ ਨੇ। ਔਰ ख़ास तौर ਤੇ ਲਾਹੌਰੀਆਂ ਨੂੰ ਤਾਂ ਸਰਦੀਆਂ ਦੇ ਵਿੱਚ ਮੱਛੀ ਖਾਣ ਦਾ ਜੋ ਜਨੂਨ ਚੜਿਆ ਹੁੰਦਾ ਨਾ, ਉਹਦੀ ਗੱਲ ਹੀ ਕੋਈ ਨਹੀਂ। ਲੇਕਿਨ ਕਦੀ ਕਿਸੇ ਨੇ ਸੋਚਿਆ ਹੈ ਕਿ ਜਿਹੜੀ ਮੱਛੀ ਅਸੀਂ ਖਾ ਰਹੇ ਹਾਂ, ਜਿਹੜੀ ਰੇਹੜੀ ਤੋਂ ਲੈ ਰਹੇ ਹਾਂ, ਮੱਛੀ ਮੰਡੀ ਜਿਹੜੀ ਮੱਛੀ ਪਈ ਹੋਈ ਹੈ, ਕਿਆ ਉਹ ਹਕੀਕਤਨ ਸਿਹਤਮੰਦ ਹੈ? ਕਿਆ ਉਹਦੇ 'ਚ ਹਾਈਜੈਨਿਕ ਇਸ਼ੂਜ਼, ਸਫਾਈ ਸੁਥਰਾਈ ਦੇ, ਆਰਗੈਨਿਕ ਦੇ ਬਾਕੀ ਉਹ ਹੈ ਨੇ ਕਿ ਨਹੀਂ ਹੈ ਨੇ? ਅਸੀਂ ਸਿਰਫ ਖਾਣ 'ਤੇ ਜ਼ੋਰ ਦਿੱਤਾ ਹੁੰਦਾ ਹੈ। ਅਸੀਂ ਜਾਂ ਵੱਧ ਤੋਂ ਵੱਧ, ਜਿਸ ਤਰ੍ਹਾਂ ਸਾਡੀ ਕੌਮ ਦਾ ਰਿਵਾਜ ਹੈ ਕਿ ਸਮਝ ਆਵੇ ਨਾ ਆਵੇ, ਅਸੀਂ ਹਰ ਖਰਬੂਜ਼ਾ ਰੇਹੜੀ ਤੋਂ ਚੁੱਕ ਕੇ ਸੁੰਘਣਾ ਕਿ ਮਿੱਠਾ ਹੈ ਕਿ ਨਹੀਂ ਹੈ, ਔਰ ਨੱਕ ਆਪਣੀ ਲਪੇਟ ਕੇ ਘਰ ਜਾ ਕੇ ਵੇਖੀਦਾ ਤਾਂ ਪਤਾ ਚੱਲਦਾ ਕਿ ਜਦੋਂ ਕੱਟੋ, ਛੁਰੀ ਮਾਰੋ ਤੇ ਉਹ ਫਿੱਕਾ ਹੀ ਨਿਕਲਦਾ। ਕੁਝ ਇਹੋ ਜਿਹਾ ਹਿਸਾਬ ਜਿਹੜਾ ਹੈ ਉਹ ਮੱਛੀ ਦਾ ਵੀ ਹੈ। ਮੱਛੀ ਦੀ ਰੇਹੜੀ 'ਤੇ ਉਹਨੂੰ ਅੱਖਾਂ ਵੇਖ ਰਹੇ ਨੇ, ਉਹਦਾ ਜਨਾਬ ਹੱਥ ਫੜ ਕੇ ਵੇਖਦੇ ਪਏ ਨੇ, ਤਾਜ਼ਾ ਹੈ। ਇਸ ਤਰ੍ਹਾਂ ਕੀ ਪਤਾ ਚੱਲਦਾ ਤਾਜ਼ਾ ਹੈ ਨਹੀਂ ਹੈ? ਇਹ ਪੁਰਾਣੀ ਕਹਾਵਤਾਂ ਬਣੀਆਂ ਨੇ ਜੀ, ਇੰਜ ਰੰਗ ਹੋਵੇ ਤੇ ਫਲਾਂ ਹੋਵੇ। ਲੇਕਿਨ ਨਵੀਂ ਸਾਇੰਸ ਨੇ ਨਵੀਂ ਚੀਜ਼ਾਂ ਜਿਹੜੀਆਂ ਨੇ ਉਹਦਾ ਇਨਕਸ਼ਾਫ ਕੀਤਾ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਜਨਾਬ ਵਾਲੀ ਇੱਕ ਐਸੋਸੀਏਸ਼ਨ ਬਣੀ ਹੋਈ ਹੈ ਤਮਾਮ ਫਿਸ਼ ਫਾਰਮਰਸ ਦੀ, ਉਹਨਾਂ ਨੇ ਇੱਕ ਐਸੋਸੀਏਸ਼ਨ ਦਾ ਨਾਮ ਜਿਹੜਾ ਹੈ ਐਕਵਾ ਕਲਚਰ ਐਸੋਸੀਏਸ਼ਨ ਆਫ ਪਾਕਿਸਤਾਨ ਹੈ। ਉਹਦੇ ਚੇਅਰਮੈਨ ਨੇ ਸਲਾਹੁਦੀਨ ਸਾਹਿਬ, ਜਿਨ੍ਹਾਂ ਨੇ ਲਾਹੌਰ ਦੇ ਵਿੱਚ ਫੂਡ ਅਥਾਰਟੀ ਦੇ ਆਲਾ ਤਰੀਨ ਅਫਸਰਾਨ ਦੇ ਨਾਲ ਮੁਲਾਕਾਤ ਕੀਤੀ। ਔਰ ਉਸ ਮੁਲਾਕਾਤ 'ਚ ਜੋ ਉਹਨਾਂ ਨੇ ਇਨਕਸ਼ਾਫ ਕੀਤਾ ਉਹ ਖੁਦ ਫੂਡ ਅਥਾਰਟੀ ਵਾਸਤੇ ਵੀ ਬਹੁਤ ਜ਼ਿਆਦਾ ਅਲਾਰਮਿੰਗ ਅਤੇ ਤਸ਼ਵੀਸ਼ ਦਾ ਬਾਇਸ ਸੀ। ਦੱਸਿਆ ਗਿਆ ਕਿ ਜਿਹੜੀ ਮੱਛੀ ਸ਼ਹਿਰਾਂ 'ਚ ਆ ਰਹੀ ਹੈ, ਜਿਸ ਤਰ੍ਹਾਂ ਟਰਾਂਸਪੋਰਟ ਹੋ ਰਹੀ ਹੈ, ਔਰ ਜਿਸ ਤਰ੍ਹਾਂ ਕਈ ਮਰਾਹਲ ਲੱਗ ਰਹੇ ਨੇ, ਉਹਦੇ ਤਹਿਤ ਜਿਹੜੀ ਆਖਰੀ ਹੱਥ ਯਾਨੀ ਕਿ ਘਰ ਦੇ ਬੁਰਜੀ ਖਾਨੇ ਜਾ ਕੇ ਜਿਹੜੀ ਮੱਛੀ ਹੈ ਜਾਂ ਦੁਕਾਨ ਦੀ ਕੜਾਈ ਜਿਹੜੀ ਮੱਛੀ ਹੈ ਉਹ ਉਲਟਾ ਫਾਇਦੇ ਨੁਕਸਾਨ ਦਿੰਦੀ। ਇਹ ਕੀ ਵਜੂਹਾਤ ਨੇ? ਫਿਸ਼ ਫਾਰਮਿੰਗ ਜਿਹੜੀ ਹੈ ਉਹ ਕਿਆ ਬਿਜ਼ਨਸ ਜਿਹੜਾ ਹੈ ਮੁਨਾਫੇ ਦਾ ਬਿਜ਼ਨਸ ਹੈ? ਕਿਸ ਤਰ੍ਹਾਂ ਸਾਂਭ ਹੁੰਦੀ ਹੈ? ਮੱਛੀ ਕਿਸ ਤਰ੍ਹਾਂ ਪਾਲੀ ਜਾਂਦੀ ਹੈ? ਪਿਛਲੇ ਦਿਨਾਂ 'ਚ ਹੜ੍ਹ ਆਇਆ ਸੀਗਾ, ਹੜ੍ਹ ਦੇ ਵਿੱਚ ਜਿਹੜਾ ਹੈ ਉਹ ਬੜਾ ਨੁਕਸਾਨ ਹੋਇਆ। ਕਿਆ ਉਹ ਨੁਕਸਾਨ ਰਿਕਵਰ ਹੋ ਗਿਆ? ਇਸ ਸਾਰੇ ਦੇ ਉੱਤੇ ਅੱਜ ਅਸੀਂ ਫਿਸ਼ ਫਾਰਮਰਸ ਦੇ ਨਾਲ ਗੱਲ ਕਰਾਂਗੇ। ਸਾਡੇ ਬਹੁਤ ਸਾਰੇ ਫਿਸ਼ ਫਾਰਮਰਸ ਨੂੰ ਅਸੀਂ ਇੱਥੇ ਦਾਅਵਤ ਦਿੱਤੀ ਹੋਈ ਹੈ। ਲੇਕਿਨ ਸਭ ਤੋਂ ਪਹਿਲੇ ਅਸੀਂ ਗੱਲ ਕਰਾਂਗੇ ਚੇਅਰਮੈਨ ਐਕਵਾ ਕਲਚਰ ਐਸੋਸੀਏਸ਼ਨ ਪਾਕਿਸਤਾਨ ਸਲਾਹੁਦੀਨ ਸਾਹਿਬ ਨਾਲ, ਜਿਹੜਾ ਕਿ ਮੇਰੇ ਨਾਲ ਇਸ ਟਾਈਮ ਮੌਜੂਦ ਨੇ। अस्सलाम वालेकुम जी सलाहुद्दीन साहब, क्या हाल है? ठीक ठाक हो? अलहमदुलिल्लाह जी, बेहतरीन। अच्छा, सब तो पहले कि मैं बाकी सवाल शुरू करा, आप मैनू तो अपने सज्जे खब्बे वेख के तो दिल से मैं कह रहा मैं कपड़े लावां, डुबकी लावां, लेकिन पानी लगता बहुता डूंगा या गंदा होएगा। ये जड़ा पौंड है ने, आ जड़ा पिछे नज़र आ रहा है, कैमरामैन दिखा रहा है, ये तो लगता है कम अज़ कम कोई 15-20 किले तो लगता पाया मैनू। जी रिजवान साहब, सब तो पहले तो मैं ਤੁਹਾਡਾ ਬਹੁਤ ਮਸ਼ਕੂਰ ਹਾਂ ਔਰ ਤੁਹਾਡੀ तमाम ਟੀਮ ਦਾ ਵੀ ਮਸ਼ਕੂਰ ਹਾਂ ਕਿ ਤੁਸੀਂ ਲਾਹੌਰ ਤੋਂ ਮੇਰੇ ਫਾਰਮ ਤੇ ਤਸ਼ਰੀਫ ਲੈ ਕੇ ਆਏ ਔਰ ਆ ਕੇ ਸਾਨੂੰ ਨਿੱਜੀ ਮਸਾਇਲ ਨੂੰ ਡਿਸਕਸ ਕਰਨ ਦਾ ਮੌਕਾ ਦਿੱਤਾ। ਮੈਂ ਤੁਹਾਡਾ ਟਾਈਮ ਜਿਹੜਾ ਸਾਡੇ ਵਾਸਤੇ ਬਹੁਤ ਕੀਮਤੀ ਹੈ। ਔਰ ਤੁਸੀਂ ਇਹ ਤਲਾਬ ਦੀ ਗੱਲ ਕੀਤੀ ਹੈ, ਇਹ ਤਲਾਬ ਜਿਹੜਾ ਹੈ ਅਲਹਮਦੁਲਿल्लाह ਪਾਕਿਸਤਾਨ ਦੇ ਵਿੱਚ ਬੜੀ ਫਾਰਮਿੰਗ ਜਿਹੜੀ ਹੈ ਉਹ 10 ਤੋਂ 15 ਏਕੜ ਦੇ ਫਾਰਮ ਬਣਾਏ ਜਾਂਦੇ ਨੇ। ਲੇਕਿਨ ਅਸੀਂ ਇਹਨੂੰ, ਕਿਉਂਕਿ ਸਾਡਾ ਜਿਹੜਾ ਫਾਰਮ ਹੈ, ਇਹ ਜਿਹੜੀ ਮਛਲੀ ਹੁੰਦੀ ਹੈ ਰੋਹੂ ਮਛਲੀ, ਇਹਨੂੰ ਜਿਤਨੀ ਇਹ ਸਵਿਮ ਕਰਦੀ ਹੈ ਉਤਨੀ ਇਹਦੇ ਅੰਦਰ ਹੀਟ ਪੈਦਾ ਹੁੰਦੀ ਹੈ ਔਰ ਇਹਨੂੰ ਭੁੱਖ ਲੱਗਦੀ ਹੈ ਤੇ ਫਿਰ ਇਹ ਖੁਰਾਕ ਜ਼ਿਆਦਾ ਖਾਂਦੀ। ਇਸ ਵਾਸਤੇ ਅਸੀਂ ਇਸ ਪੌਂਡ ਨੂੰ ਐਕਸਪੈਰੀਮੈਂਟਲ ਤੌਰ ਦੇ ਉੱਤੇ 22 ਏਕੜ ਦਾ ਪੌਂਡ ਬਣਾਇਆ ਹੈ। ਯਾਨੀ ਆ 22 ਏਕੜ ਦਾ, 22 ਕਿੱਲਿਆਂ ਦਾ ਇਹ 22 ਏਕੜ ਦਾ ਪੌਂਡ ਹੈ। ਔਰ ਇਨਸ਼ਾਅੱਲਾ ਸਾਡਾ ਇਹਦਾ ਰਿਜ਼ਲਟ ਜਿਹੜਾ ਹੈ ਉਹ ਪਿਛਲੇ ਸਾਲ ਵੀ ਬੜਾ ਖੁਸ਼ ਆਇੰਦਾ ਹੈ ਔਰ ਅਸੀਂ ਇਨਸ਼ਾਅੱਲਾ ਅਸੀਂ ਇਹਦੇ ਨਾਲ ਸਾਡੀ ਯੀਲਡ ਵੀ ਵਧੀ ਹੈ ਔਰ ਅਸੀਂ ਆਪਣੇ ਪੌਂਡ ਮਜ਼ੀਦ ਖੁੱਲੇ ਕਰ ਰਹੇ ਹਾਂ ਅੱਗੇ। ਸਹੀ ਹੈ। ਅੱਛਾ, ਇੱਥੇ ਮੈਂ ਦੇਖ ਰਿਹਾ ਵਾਂ ਕਿ ਵੈਸੇ ਸੋਸ਼ਲ ਮੀਡੀਆ 'ਤੇ ਅਸੀਂ ਬਾਹਰਲੇ ਫਿਸ਼ ਪੌਂਡ ਵੇਖਦੇ ਹਾਂ ਤੇ ਉਹ ਛੋਟੇ ਪੌਂਡ ਹੁੰਦੇ ਨੇ, ਉਹ ਇੰਨਾ ਜ਼ਿਆਦਾ ਜਿਹੜਾ ਹੈ ਵੱਡੇ ਨਹੀਂ ਹੈ। 22 ਕਿੱਲੇ ਦਾ ਫਿਸ਼ ਪੌਂਡ ਮੂੰਹ ਕਹਿਣਾ ਹੁੰਦਾ ਹੈ, ਸਮਝੋ ਮੁਰੱਬਾ ਹੀ ਹੋ ਗਿਆ ਨਾ ਜੀ। ਤੇ ਇਹ ਦੱਸੋ ਕਿ ਫਾਰਮੂਲਾ ਕੀ ਹੈ? ਅਗਰ ਅਸੀਂ ਗੱਲ ਕਰੀਏ ਕਿੱਲੇ ਦੇ ਹਿਸਾਬ ਨਾਲ, 1 ਕਿੱਲੇ ਦੇ ਪੌਂਡ 'ਚ ਔਸਤਨ ਕਿੰਨਾ ਦਾਣਾ ਪਾਉਂਦੇ ਹੋ? ਉਸ ਤੋਂ ਬਾਅਦ ਪੈਦਾਵਾਰ ਕਿੰਨੀ ਹੁੰਦੀ ਹੈ? ਖਰਚਾ ਕੀ ਹੁੰਦਾ ਹੈ? ਅਗਰ ਪਾਕਿਸਤਾਨ ਲੈਵਲ ਤੇ ਦੇਖਿਆ ਜਾਵੇ ਤੇ ਜਿਹੜੀ ਫਿਸ਼ ਫਾਰਮਿੰਗ ਹੈ ਇਹਦੇ 'ਚ 800 ਤੋਂ 1000 ਦਾਣਾ ਫੀ ਏਕੜ ਪਾਇਆ ਜਾਂਦਾ ਹੈ। ਠੀਕ ਹੈ। ਲੇਕਿਨ ਅਗਰ ਅਸੀਂ ਆਪਣੇ ਹਮਸਾਇਆ ਮੁਮਾਲਕ ਨੂੰ ਦੇਖੀਏ ਤੇ ਉਹ 5000 6000 ਦਾਣਾ ਫੀ ਏਕੜ ਪਾਉਂਦੇ ਨੇ ਔਰ ਉਹਨਾਂ ਦੀ ਪੈਦਾਵਾਰ ਵੀ 250 ਤੋਂ 300 ਮਨ ਫੀ ਏਕੜ ਆਉਂਦੀ ਹੈ ਔਰ ਸਾਡੀ ਪੈਦਾਵਾਰ 40 ਤੋਂ 50 ਮਨ ਫੀ ਏਕੜ ਹੈ। ਉਹਦੇ 'ਚ ਮੇਨ ਰੀਜ਼ਨ ਇਹ ਹੈ ਕਿ ਸਾਡੇ ਕੋਲ ਪਾਕਿਸਤਾਨ ਦੇ ਵਿੱਚ ਗੱਲਾਂ ਤਾਂ ਬਹੁਤ ਕੀਤੀਆਂ ਗਈਆਂ ਨੇ ਲੇਕਿਨ R&D ਦੇ ਕੰਮ ਬਿਲਕੁਲ ਵੀ ਨਹੀਂ ਕੀਤਾ ਗਿਆ। हुकूमत पाकिस्तान ने फंड भी ज़रूर दिते ने लेकिन उन्होंने खातर खा फायदा नहीं होया क्योंकि उन्होंने कोई सही मुतबादल सानू उसका जरिया नहीं मिल सकिया। अच्छा,
ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਬਾਕੀ ਖੁਰਾਕ ਕਿਹੜੀ ਹੈ ਕਿਸ ਖਰਚਾ ਉਹ ਦੇਖਦੇ ਹਾਂ ਆ ਮੈਂ ਦੇਖ ਰਿਹਾ ਕਿ ਇੱਡੇ ਵੱਡੇ ਜਿਹੜੇ 16 ਕਿੱਲਿਆਂ ਦੇ 22 ਕਿੱਲਿਆਂ ਦਾ ਜਿਹੜਾ ਫਿਸ਼ ਪਾਉਂਡ ਹੈ ਜਾਂ ਅਸੀਂ ਕਹਿੰਦੇ 5 ਕਿੱਲੇ ਦਾ ਛੋਟਾ ਫਿਸ਼ ਪਾਉਂਡ ਵੀ ਹੈ ਉਹਦੇ ਸਭ ਤੋਂ ਬੁਨਿਆਦੀ ਚੀਜ਼ ਜਿਹੜੀ ਪਾਣੀ ਹੈ ਪਾਣੀ ਦੀ ਫਰਾਹਮੀ ਵਾਸਤੇ ਤੁਸੀਂ ਮੈਂ ਦੇਖ ਰਿਹਾ ਸੋਲਰ ਲੱਗੇ ਹੋਏ ਨੇ ਆਹ ਕੀ ਚੀਜ਼ਾਂ ਲਾਈਆਂ ਮੋਟਰਾਂ ਤੁਸੀਂ ਬਹੁਤ ਸਾਰੀਆਂ ਮੋਟਰਾਂ ਲਾਈਆਂ ਹੋਈਆਂ ਨੇ ਇਹ ਕਿਸ ਵਾਸਤੇ ਨੇ ਰਿਜ਼ਵਾਨ ਸਾਹਿਬ ਫਿਸ਼ ਫਾਰਮਿੰਗ ਜਿਹੜਾ ਹੈ ਮੇਰਾ ਬਿਜ਼ਨਸ ਵੀ ਹੈ ਔਰ ਮੇਰਾ ਸ਼ੌਕ ਵੀ ਹੈ ਤੇ ਸ਼ੌਕ ਦਾ ਮੁੱਲ ਕੋਈ ਨਹੀਂ ਸ਼ੌਕ ਦਾ ਮੁੱਲ ਕੋਈ ਨਹੀਂ ਔਰ ਮੈਂ ਅਲਹਮਦੁਲਿਲਾ 15 ਸਾਲ ਤੋਂ ਫਾਰਮਿੰਗ ਕਰ ਰਿਹਾ ਔਰ ਮੇਰੀ ਇਹ ਖਾਹਿਸ਼ ਹੁੰਦੀ ਹੈ ਕਿ ਮੈਂ ਹਮੇਸ਼ਾ ਜਿੱਦਤ ਨੂੰ ਅਪਣਾਵਾਂ ਲੇਕਿਨ ਪਾਕਿਸਤਾਨ ਦੇ ਵਿੱਚ ਕਿਉਂਕਿ ਟੈਕਨੋਲੋਜੀ ਦੀ ਕਮੀ ਹੈ ਔਰ ਰੇਟਰਸ ਦੀ ਕਮੀ ਹੈ ਔਰ ਪਾਲਿਸੀ ਸਾਜ਼ ਲੋਕਾਂ ਦੀ ਕਮੀ ਹੈ ਲੇਕਿਨ ਅਸੀਂ ਆਪਣੀ ਮਦਦ ਆਪ ਦੇ ਤਹਿਤ ਇਹ ਰੇਟਰ ਖੁਦ ਬਣਾਏ ਨੇ ਦੇਸੀ ਤੌਰ ਤੇ ਆ ਜਿਹੜੇ ਲੱਗੇ ਹੋਏ ਨੇ ਜੀ ਇਹ ਦੇਸੀ ਬਣਾਏ ਨੇ ਲੇਕਿਨ ਇਹਨਾਂ ਦਾ ਖਾਤਰ ਖਾ ਕੋਈ ਇਤਨਾ ਫਾਇਦਾ ਨਹੀਂ ਹੋਇਆ ਲੇਕਿਨ ਹੁਣੇ ਅਸੀਂ ਇੱਕ ਰੀਸੈਂਟਲੀ ਰੇਟਰ ਇੰਪੋਰਟ ਕੀਤੇ ਨੇ ਉਹ ਸਾਡਾ ਕੰਟੇਨਰ ਚਾਈਨਾ ਤੋਂ ਕਰਾਚੀ ਪੋਰਟ ਤੇ ਲੱਗ ਗਿਆ ਉਹ ਜਦੋਂ ਇਨਸ਼ਾਅੱਲਾ ਇੱਥੇ ਪਹੁੰਚ ਜਾਏਗਾ ਅਸੀਂ ਕੁਛ ਨਾ ਕੁਛ ਆਪਣੇ ਆਪ ਨੂੰ ਫਾਲੋ ਕਰਨਾ ਚਾਹ ਰਹੇ ਹਾਂ ਇਹ ਰੇਟਰ ਹੈ ਕਰਦਾ ਕੀ ਕੰਮ ਕੀ ਕਰਦਾ ਰੇਟਰ ਜਿਹੜਾ ਇਹ ਤਲਾਬ ਚੋਂ ਪਾਣੀ ਚੁੱਕਦਾ ਹੈ ਚੁੱਕ ਕੇ ਉੱਤੇ ਫਿਰ ਦੁਬਾਰਾ ਉਹਨੂੰ ਸੁੱਟ ਦਿੰਦਾ ਕਿਉਂਕਿ ਤਾਜ਼ਾ ਪਾਣੀ ਸੁੱਟ ਦਿੰਦਾ ਹਵਾ ਦੇ ਵਿੱਚ 21% ਆਕਸੀਜਨ ਮੌਜੂਦ ਹੁੰਦੀ ਹੈ ਠੀਕ ਹੈ ਉਹ ਪਾਣੀ ਜਦੋਂ ਹਵਾ ਦੇ ਨਾਲ ਲੱਗਦਾ ਹੈ ਤੇ ਉਹ ਆਕਸੀਜਨ ਲੈ ਕੇ ਦੁਬਾਰਾ ਤਲਾਬ 'ਚ ਚਲਾ ਜਾਂਦਾ ਹੈ ਉਹਦੇ ਨਾਲ ਤਲਾਬ ਦੀ ਆਕਸੀਜਨ ਲੈਵਲ ਜਿਹੜਾ ਹੁੰਦਾ ਉਹ ਬਰਕਰਾਰ ਰਹਿੰਦਾ ਹੈ ਤੇ ਉਹਦੇ ਨਾਲ ਮਛਲੀ ਖੁਸ਼ਹਾਲ ਰਹਿੰਦੀ ਹੈ ਔਰ ਉਹ ਗਰੋਥ ਜ਼ਿਆਦਾ ਕਰਦੀ ਹੈ ਸਹੀ ਤੇ ਇਹ ਦੱਸੋ ਜਿਹੜਾ ਪਿਛਲਾ ਹੜ੍ਹ ਆਇਆ ਸੀਗਾ ਉਸ ਹੜ੍ਹ ਨੇ ਤੁਹਾਡੇ ਇਸ ਇਲਾਕੇ ਨੂੰ ਬੜਾ ਮੁਤਾਸਰ ਕੀਤਾ ਤੇ ਕਿੰਨਾ ਕੁ ਨੁਕਸਾਨ ਹੋਇਆ ਫਿਸ਼ ਫਾਰਮਰਸ ਦਾ ਫਿਸ਼ ਫਾਰਮਰ ਦਾ ਨੁਕਸਾਨ ਤਾਂ ਨਾਕਾਬਲੇ ਬਰਦਾਸ਼ਤ ਹੈ ਹੁਕੂਮਤ ਨੇ ਉਹਨਾਂ ਵੱਲ ਬਿਲਕੁਲ ਤਵੱਜੋ ਨਹੀਂ ਕੀਤੀ ਐਗਰੀਕਲਚਰ ਦੇ ਉੱਤੇ 20,000 ਰੁਪਏ ਪਰ ਏਕੜ ਦਿੱਤਾ ਲੇਕਿਨ ਪਾਕਿਸਤਾਨ ਦੇ ਵਿੱਚ ਜਿਹੜੇ ਫਿਸ਼ ਫਾਰਮਰ ਦਾ ਨੁਕਸਾਨ ਹੋਇਆ ਉਹ 10 ਲੱਖ ਰੁਪਏ ਫੀ ਏਕੜ ਨੁਕਸਾਨ ਸੀ ਜਿਹੜਾ ਉਹਨਾਂ ਦਾ ਰਨਿੰਗ ਐਕਸਪੈਂਡੀਚਰ ਸੀਗਾ ਲੇਕਿਨ ਜਿਹੜਾ ਫਿਕਸ ਉਹਨਾਂ ਦਾ ਇਨਫਰਾਸਟ੍ਰਕਚਰ ਖਰਾਬ ਹੋਇਆ ਉਹਨੂੰ ਮਿਲਾਈਏ ਤੇ 15 ਲੱਖ ਫੀ ਏਕੜ ਬਣਦਾ ਲੇਕਿਨ ਗਵਰਨਮੈਂਟ ਨੇ 15 ਰੁਪਏ ਵੀ ਨਹੀਂ ਦਿੱਤੇ ਅੱਛਾ ਇੱਥੇ ਮੈਂ ਇੱਕ ਸਵਾਲ ਜ਼ਰੂਰ ਕਰਾਂਗਾ ਕਿ ਤੁਹਾਡਾ ਇਸ ਟਾਈਮ ਪੰਜਾਬ ਦੀ ਗੱਲ ਕਰੀਏ ਪੰਜਾਬ 'ਚ ਕਿੰਨੇ ਏਕੜ ਦੇ ਉੱਤੇ ਫਿਸ਼ ਫਾਰਮਿੰਗ ਹੋ ਰਹੀ ਹੈ ਜੀ ਅਗਰ ਸਿਰਫ ਪੰਜਾਬ ਦੀ ਗੱਲ ਕਰੀਏ ਤਾਂ ਅਪਰੋਕਸੀਮੇਟਲੀ ਕੋਈ ਡਿਜੀਟਲਾਈਜੇਸ਼ਨ ਤਾਂ ਨਹੀਂ ਹੈ ਸਾਡੇ ਕੋਲ ਨਾ ਗਵਰਨਮੈਂਟ ਕੋਲ ਹੈ ਤੇ ਨਾ ਪ੍ਰਾਈਵੇਟ ਸੈਕਟਰ ਕੋਲ ਹੈ ਲੇਕਿਨ ਜਿਹੜੇ ਸਾਡੇ ਅਸੀਂ ਕਲਸਟਰ ਵਾਈਜ਼ ਲੋਕਾਂ ਨੂੰ ਅਲਾਈਨ ਕੀਤਾ ਐਸੋਸੀਏਸ਼ਨ ਬਣਾਉਣ ਵਾਸਤੇ ਉਹਦੇ 'ਚ ਅਪਰੋਕਸੀਮੇਟਲੀ 2 ਲੱਖ ਪਲੱਸ 2 ਲੱਖ ਦੇ ਕਰੀਬ ਏਕੜ ਤੇ ਫਾਰਮਿੰਗ ਹੋ ਰਹੀ ਹੈ ਔਰ ਇਹ ਫਾਰਮਿੰਗ ਦਿਨ ਬਾ ਦਿਨ ਕਮ ਹੋ ਰਹੀ ਹੈ ਕੀ ਵਜ੍ਹਾ ਉਹਦੀ ਮੇਨ ਰੀਜ਼ਨ ਇਹ ਹੈ ਕਿ ਸਾਡੀ ਜਿਹੜੀ ਖਪਤ ਹੈ ਮਛਲੀ ਦੀ ਖਪਤ ਹੈ ਉਹ ਘੱਟ ਹੁੰਦੀ ਜਾ ਰਹੀ ਹੈ ਅਸੀਂ ਕਿਤਾਬਾਂ 'ਚ ਕਈ ਸਾਲਾਂ ਤੋਂ ਸੁਣਦੇ ਆ ਰਹੇ ਹਾਂ ਕਿ 2 ਕਿਲੋ ਇੱਕ ਬੰਦਾ ਮਛਲੀ ਖਾਂਦਾ ਹੈ ਸਾਡੀ ਆਬਾਦੀ ਵੀ ਵੱਧ ਰਹੀ ਹੈ ਲੇਕਿਨ ਪੈਦਾਵਾਰ ਵੀ ਨਹੀਂ ਵੱਧ ਰਹੀ ਔਰ ਮਛਲੀ ਦੀ ਖਪਤ ਵੀ ਘਟ ਰਹੀ ਹੈ ਉਹਦੀ ਵਜ੍ਹਾ ਕਿਤੇ ਕੀਮਤਾਂ ਤੇ ਨਹੀਂ ਪਾਕਿਸਤਾਨ ਦੇ ਵਿੱਚ ਮਛਲੀ ਪੂਰੀ ਦੁਨੀਆ 'ਚ ਸਭ ਤੋਂ ਜ਼ਿਆਦਾ ਸਸਤੀ ਮਛਲੀ ਹੈ ਫਾਰਮਰ ਲਾਸ ਕਰਕੇ ਬਾਹਰ ਨਿਕਲਦਾ ਜਾ ਰਿਹਾ ਹੈ ਔਰ ਸਾਡੇ ਪਾਕਿਸਤਾਨ ਦੇ ਵਿੱਚ ਲੋਕ ਮਛਲੀ ਖਾਂਦੇ ਨੇ ਲਾਈਕ ਵੀ ਕਰਦੇ ਨੇ ਔਰ ਇੰਪੋਰਟ ਸਾਡੀ ਵੱਧਦੀ ਜਾ ਰਹੀ ਹੈ ਉਹਦੀ ਮੇਨ ਰੀਜ਼ਨ ਇਹ ਹੈ ਕਿ ਸਾਡੀ ਮਛਲੀ ਜਿਹੜੀ ਫਾਰਮਿੰਗ ਹੈ ਉਹ ਹੁਕੂਮਤ ਦੇ ਤਰਜੀਹਾਤ 'ਚ ਸ਼ਾਮਲ ਹੀ ਕੋਈ ਨਹੀਂ ਹੈਗੀ ਸਹੀ ਉਹਨੂੰ ਗੱਲਾਂ ਦੀ ਹੱਦ ਤੱਕ ਤਾਂ ਬਹੁਤ ਕੀਤਾ ਜਾਂਦਾ ਹੈ ਲੇਕਿਨ ਅਗਰ ਫਰਜ਼ ਕਰੋ ਸਾਡੇ ਕੋਲ ਵਜ਼ਾਰਤਾਂ ਵੀ ਹੈਗੀਆਂ ਨੇ ਸਾਡੇ ਕੋਲ ਡਿਪਾਰਟਮੈਂਟਸ ਵੀ ਹੈਗਾ ਸਾਡੇ ਕੋਲ ਬੋਰਡ ਵੀ ਬਣੇ ਹੋਏ ਨੇ ਲੇਕਿਨ ਉਹਨਾਂ ਦਾ ਕੋਈ ਵੀ ਅਮਲ ਦਰਾਮਦ ਕੋਈ ਨਹੀਂ ਹੈਗਾ ਅਸੀਂ ਕਈ ਵਾਰ ਹਰ ਦਫਾ ਮੀਟਿੰਗ ਕਰਕੇ ਦੇਖ ਚੁੱਕੇ ਹਾਂ ਲੇਕਿਨ ਉਹਨਾਂ ਦਾ ਕੋਈ ਫਾਇਦਾ ਸਾਨੂੰ ਨਜ਼ਰ ਨਹੀਂ ਆਉਂਦਾ ਸਾਡੀ ਮੁਹਤਰਮਾ ਮਿਨਿਸਟਰ ਸਾਹਿਬਾ ਮਰੀਮ ਔਰੰਗਜ਼ੇਬ ਸਾਹਿਬਾ ਅਗਰ ਤੁਸੀਂ ਉਹਨਾਂ ਦੀ ਸਪੀਚ ਸੁਣ ਲਓ ਤੇ ਯਾਰ ਡਿਪਾਰਟਮੈਂਟ ਦੀ ਕੋਈ ਉਹਨਾਂ ਦੀ ਕਵਾਇਦ ਸੁਣ ਲਓ ਫਿਸ਼ਰੀਜ਼ ਦੇ ਹਵਾਲੇ ਨਾਲ ਤੁਸੀਂ ਦੇਖਣਾ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੋਏਗਾ ਕਿ ਪਾਕਿਸਤਾਨ ਤਾਂ ਦੁਨੀਆ ਦੇ ਉੱਤੇ ਪਹਿਲੇ ਨੰਬਰ ਤੇ ਆ ਗਿਆ ਐਕਵਾਕਲਚਰ 'ਚ ਹਾਲਾਂਕਿ ਗਰਾਊਂਡ ਰਿਐਲਿਟੀਜ਼ ਬਹੁਤ ਮੁਖਤਲਿਫ ਹੈ ਤੁਸੀਂ ਦੇਖੋ ਕਿ ਅਗਰ ਤੁਸੀਂ ਗੂਗਲ ਦੇ ਉੱਤੇ ਲਿਖੋ ਕਿ what is the level of aquaculture production in Pakistan in global context ਤੁਹਾਨੂੰ ਨਜ਼ਰ ਆਏਗਾ ਕਿ ਪਾਕਿਸਤਾਨ ਦਾ ਤੁਹਾਨੂੰ ਨਾ ਹੀ ਨਜ਼ਰ ਨਹੀਂ ਆਏਗਾ ਸਾਡਾ ਹਮਸਾਇਆ ਮੁਲਕ ਹੈ ਨਾਲ ਇੰਡੀਆ ਭਾਰਤ ਹੈ ਉਹ 7.8 ਬਿਲੀਅਨ ਡਾਲਰ ਦੀ ਸਿਰਫ ਝੀਂਗਾ ਐਕਸਪੋਰਟ ਕਰ ਰਿਹਾ ਹੈ ਸਹੀ ਹੈ 7.8 ਬਿਲੀਅਨ ਡਾਲਰ ਦੀ ਨਾ ਕਿ ਮਿਲੀਅਨ ਡਾਲਰ ਦੀ ਔਰ ਸਾਡੀ ਜਿਹੜੀ ਇਹ ਇੰਪੋਰਟ ਵੱਧਦੀ ਜਾ ਰਹੀ ਹੈ
ਤੇ ਸਾਡੀ ਤਾਂ ਹਕੂਮਤ ਨਾਲ ਵੀ ਇਹ ਦਰਖਾਸਤ ਹੈ ਕਿ ਖੁਦਾਰਾ ਇਹਦੇ ਉੱਤੇ ਤਵੱਜੋ ਕਰੋ, ਗੱਲਾਂ ਤੱਕ ਨਾ ਕਰੋ, ਅਮਲੀ ਕੰਮ ਕਰੋ। ਅੱਛਾ ਸਲਾਉਦੀਨ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਤੁਸੀਂ ਲਾਹੌਰ ਗਏ, ਲਾਹੌਰ ਜਾ ਕੇ ਫੂਡ ਅਥਾਰਟੀ ਵਾਲਿਆਂ ਨਾਲ ਤੁਹਾਡੀ ਮੀਟਿੰਗ ਹੋਈ। ਜੋ ਮੇਰੇ ਕੋਲ ਇਤਲਾਤ ਨੇ ਕਿ ਤੁਸੀਂ ਉਹਨਾਂ ਨੂੰ ਇਹ ਨਿਸ਼ਾਨਦੇਹੀ ਕੀਤੀ ਕਿ ਇਸ ਟਾਈਮ ਜਿਹੜੇ ਸਾਡੇ ਫਿਸ਼ ਫਾਰਮਿੰਗ ਦੇ ਤਹਿਤ ਜਿਸ ਟਰਾਂਸਪੋਰਟੇਸ਼ਨ ਹੋ ਰਹੀ ਹੈ ਮੱਛੀ ਦੀ, ਔਰ ਸ਼ਹਿਰਾਂ 'ਚ ਆ ਕੇ ਵਿਕਦੀ ਪਈ ਹੈ ਮੱਛੀ ਮੰਡੀਆਂ ਤੋਂ ਅੱਗੇ ਦੁਕਾਨਾਂ 'ਚ ਰੇਹੜੀਆਂ ਦੇ ਉੱਤੇ, ਉਹ ਤਰੀਕਾ ਆਰਗੈਨਿਕ ਨਹੀਂ ਹੈ, ਨੁਕਸਾਨਦੇਹ ਹੈ। ਉਸ ਮੀਟਿੰਗ ਦੀ ਤਫਸੀਲਾਤ ਕੀ ਨੇ? ਕਿਉਂਕਿ ਉਹਦੀ ਵਜ੍ਹਾ ਸਾਡੇ ਵੇਖਣ ਵਾਲੇ ਵਾਸਤੇ ਹਰ ਬੰਦਾ ਮੱਛੀ ਖਾਂਦਾ, ਸ਼ੌਕ ਘੱਟ ਖਾਵੇ ਜ਼ਿਆਦਾ ਖਾਵੇ, ਇਹ ਬੜੀ ਅਹਿਮ ਗੱਲ ਹੈ। ਅਸੀਂ ਐਜ਼ ਏ ਐਕਵਾਕਲਚਰ ਐਸੋਸੀਏਸ਼ਨ ਦੇ ਬਿਹਾਫ ਦੇ ਉੱਤੇ ਡੀਜੀ ਫੂਡ ਅਥਾਰਟੀ ਨਾਲ ਜਾ ਕੇ ਮੀਟਿੰਗ ਕੀਤੀ ਔਰ ਉਹਨਾਂ ਨੂੰ ਇੱਕ ਜਾਮੇ ਪਲਾਨ ਪ੍ਰਪੋਜ਼ਲ ਪੇਸ਼ ਕੀਤਾ, ਜਿਹਦੇ ਵਿੱਚ ਫਾਰਮ ਲੈਵਲ, ਮਾਰਕੀਟ ਲੈਵਲ ਔਰ ਰਿਟੇਲ ਲੈਵਲ ਦੇ ਪ੍ਰਪੋਜ਼ਲ ਅਸੀਂ ਪੇਸ਼ ਕੀਤੇ। ਉਹ ਅਸੀਂ ਪ੍ਰਪੋਜ਼ਲ ਜਿਹੜਾ ਪੇਸ਼ ਕੀਤਾ ਕੋਈ ਰਾਕਟ ਸਾਇੰਸ ਨਹੀਂ ਹੈਗੀ। ਸਾਡੇ ਹਮਸਾਇਆ ਮੁਲਕ ਦੇ ਵਿੱਚ ਬੰਗਲਾਦੇਸ਼, ਵੀਅਤਨਾਮ, ਭਾਰਤ ਦੇ ਵਿੱਚ ਇਹ ਇਸਤੇਮਾਲ ਹੋ ਰਹੇ ਨੇ ਔਰ ਉਹਦੇ ਨਾਲ ਕੋਈ ਕਾਸਟ ਵੀ ਨਹੀਂ ਵੱਧਦੀ। ਅਪਰੋਕਸੀਮੇਟਲੀ ਕੋਈ 15 ਰੁਪਏ ਪਰ ਕਿਲੋ ਦਾ ਖਰਚਾ ਹੈ। ਇਹ ਨਹੀਂ ਹੈ ਕਿ ਤੁਹਾਡੀ ਕਾਸਟ ਵੱਧ ਜਾਏਗੀ, ਤੁਹਾਡੀ ਕੌਮ ਜਿਹੜਾ ਉਹਨੂੰ ਬੇਅਰ ਨਹੀਂ ਕਰ ਸਕਦੀ। ਤੇ ਉਹ ਅਸੀਂ ਉਹਨਾਂ ਨੂੰ ਪ੍ਰਪੋਜ਼ਲ ਪੇਸ਼ ਕੀਤਾ, ਉਹਨਾਂ ਨੇ ਸਾਨੂੰ ਖੁਸ਼ ਆਮਦੀਦ ਵੀ ਕੀਤਾ, ਬਲਕਿ ਕਮੇਟੀ ਵੀ ਬਣਾਈ ਔਰ ਕਮੇਟੀ ਬਣਾ ਕੇ ਉਹਨਾਂ ਨੇ ਕਿਹਾ ਤੁਹਾਡੇ ਨਾਲ ਅਸੀਂ ਪ੍ਰਾਈਵੇਟ ਸੈਕਟਰ ਨਾਲ ਰਾਬਤਾ ਵੀ ਰੱਖਾਂਗੇ, ਲੇਕਿਨ ਖਾਤਰ ਖਾ ਹਾਲੇ ਤੱਕ ਕਿਸੇ ਨੇ ਸਾਡੇ ਨਾਲ ਰਾਬਤਾ ਦੁਬਾਰਾ ਨਹੀਂ। ਪ੍ਰਪੋਜ਼ਲਾਂ ਕੀ ਸੀ ਅਸਲ ਤੇ? ਪ੍ਰਪੋਜ਼ਲ ਕੀ ਸੀ? ਪ੍ਰਪੋਜ਼ਲ ਮਾਰਕੀਟ, ਪਹਿਲੇ ਹੀ ਪ੍ਰਪੋਜ਼ਲ ਤਾਂ ਸੀ ਫਿਸ਼ ਫਾਰਮ ਦੀ, ਕਿ ਫਿਸ਼ ਫਾਰਮ ਦੇ ਉੱਤੇ ਜਦੋਂ ਫਾਰਮਰ ਮੱਛਲੀ ਕੱਢਦਾ ਹੈ, ਉਹ ਫਾਰਮਰ ਆਪਣੀ ਮੱਛਲੀ ਕੱਢ ਕੇ ਇੱਕ ਥੜੇ ਦੇ ਉੱਤੇ ਸੁੱਟ ਦਿੰਦਾ ਹੈ। ਜਦੋਂ ਥੜੇ ਤੇ ਸੁੱਟਦਾ ਹੈ ਤੇ ਉਹਨੂੰ 2-3 ਘੰਟੇ ਬਾਅਦ ਜਦੋਂ ਬਣਾਉਣਾ ਸ਼ੁਰੂ ਕਰਦਾ, ਉਹਦੇ ਤੇ 4-5 ਘੰਟੇ ਦਾ ਪ੍ਰੋਸੈਸ ਲੱਗ ਜਾਂਦਾ ਹੈ। ਲੇਕਿਨ ਜਦੋਂ ਮੱਛਲੀ ਅੱਧੇ ਘੰਟੇ ਬਾਅਦ ਹੀ ਉਹਦੇ ਅੰਦਰ ਇੱਕ ਗੈਸ ਪ੍ਰੋਡਿਊਸ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਹੜੀ ਉਹਨੂੰ ਖਰਾਬ ਕਰਦੀ ਹੈ। ਸਹੀ ਹੈ। ਲੇਕਿਨ ਅਗਰ ਤੁਸੀਂ ਬਾਅਦ ਵਿੱਚ ਉਹਨੂੰ ਜਿੰਨਾ ਮਰਜ਼ੀ ਠੰਡਾ ਕਰ ਲਓ, ਲੇਕਿਨ ਉਹ ਬੈਕਟੀਰੀਆ ਖਤਮ ਨਹੀਂ ਹੁੰਦਾ। ਜਿਹੜਾ ਪੈਦਾ ਹੋ ਗਿਆ ਬੈਕਟੀਰੀਆ ਉਹ ਖਤਮ ਨਹੀਂ ਹੁੰਦਾ। ਖਤਮ ਨਹੀਂ ਹੁੰਦਾ। ਅੱਛਾ, ਇੱਥੇ ਤਾਂ ਚਲੋ ਫਿਰ ਪੈਕ ਹੋ ਗਈ, ਉਹ ਗੱਡੀ 'ਚ ਲੱਗ ਗਈ, ਲੇਕਿਨ ਜਿਹੜਾ ਸਾਡਾ ਗੱਡੀ ਦੇ ਵਿੱਚ ਪੈਕ ਕਰਨ ਦਾ ਮੱਛਲੀ ਦਾ ਤਰੀਕਾਕਾਰ ਹੈ, ਉਹ ਵੀ ਇੰਤਹਾਈ ਫਰਸੂਦਾ ਹੈ ਉਹਦੀ, ਕਿਉਂਕਿ ਉਹ ਮੱਛਲੀ ਦੇ ਉੱਤੇ ਮੱਛਲੀ ਲੱਦੀ ਜਾ ਰਹੇ ਨੇ। ਇੱਕ ਗੱਡੀ ਦੇ ਵਿੱਚ 90 ਮਨ 100 ਮਨ ਮੱਛਲੀ ਲੈ ਕੇ ਜਾ ਰਹੇ ਨੇ, ਲੇਕਿਨ ਦੁਨੀਆ ਦੇ ਵਿੱਚ ਇਹ ਤਰੀਕਾ ਨਹੀਂ ਹੈ। ਦੁਨੀਆ ਦੇ ਵਿੱਚ ਉਹ ਲੋਕ ਥਰਮੋਪੋਲ ਦੇ ਬਾਕਸਿਸ ਦੇ ਵਿੱਚ ਪੈਕ ਕਰਦੇ ਨੇ ਔਰ 40 ਕਿਲੋ ਮੱਛਲੀ, 30 ਕਿਲੋ ਮੱਛਲੀ ਇੱਕ ਡੱਬੇ 'ਚ ਪੈਕ ਕਰਕੇ ਉਹਦੀ ਸ਼ੈਲਫ ਲਾਈਫ ਬਣ ਜਾਂਦੀ ਹੈ 4 ਦਿਨ। ਸਹੀ ਹੈ। ਉਹਦੇ ਅੰਦਰ ਉਹ ਬੈਕਟੀਰੀਆ ਪ੍ਰੋਡਿਊਸ ਨਹੀਂ ਹੁੰਦਾ। ਉਹ ਉਹਨੂੰ ਲਿਜਾ ਕੇ ਮਾਰਕੀਟ ਕਰਦੇ ਨੇ, ਮਾਰਕੀਟ ਕਰਕੇ ਉੱਥੇ ਜਦੋਂ ਮੱਛਲੀ ਸੇਲ ਹੁੰਦੀ ਹੈ, ਉਹ ਫਿਰ ਲੋਕਾਂ ਵਾਸਤੇ ਸਿਹਤ ਬਖਸ਼ ਹੁੰਦੀ ਹੈ। ਸਹੀ ਹੈ। ਤੇ ਇਹਦਾ ਮਤਲਬ ਹੈ ਕਿ ਤੁਹਾਡੀ ਏਡੀ ਅੱਛੀ ਤਜਵੀਜ਼ ਜਿਹੜੀ ਹੈ ਹਜੇ ਸਾਡੇ ਬਾਬੂਆਂ ਦੇ ਕੰਨਾਂ ਤੋਂ ਅੱਗੇ ਨਹੀਂ ਵਧੀ। ਲੇਕਿਨ ਇਹ ਦੱਸੋ ਕਿ ਇਹ ਤਾਂ ਹੋ ਗਿਆ ਨਾ, ਤੁਹਾਡੀ ਤਜਵੀਜ਼ ਅੱਛੀ ਹੈ, ਬਹੁਤ ਅੱਛੀ ਹੋਣਾ ਚਾਹੀਦਾ ਉੱਤੇ, ਇਹ ਹੁਕੂਮਤ ਹੀ ਕਰਵਾ ਸਕਦੀ ਹੈ। ਫਿਸ਼ ਫਾਰਮਰ ਆਪਣੇ ਤੌਰ ਤੇ ਇਹ ਨਹੀਂ ਕਰ ਸਕਦਾ। ਅੱਛਾ, ਇਹ ਅੱਜ ਕੱਲ੍ਹ ਚੂੰਕਿ ਹਰ ਕਾਰੋਬਾਰ ਜਿਹੜਾ ਹੈ ਉਹ ਥੱਲੇ ਨੂੰ ਜਾ ਰਿਹਾ ਹੈ। ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਕਿ ਫਿਸ਼ ਫਾਰਮਿੰਗ ਜਿਹੜਾ ਘਟ ਰਿਹਾ ਹੈ, ਕਿਆ ਇਸ ਹਾਲਤ ਦੇ ਵਿੱਚ ਵੀ ਤੁਸੀਂ ਵੀ ਲੱਗੇ ਹੋਏ ਹੋ, ਚਲਾਉਂਦੇ ਪਏ ਹੋ? ਮੈਂ ਵੇਖਦਾ ਪਿਆ ਸੀ ਕੋਈ ਨਵੇਂ ਵੀ ਪੌਂਡ ਬਣਦੇ ਪਏ ਨੇ, ਰਾਹ ਜਾਂਦੇ ਵੇਖਿਆ ਮੈਂ। ਹਜੇ ਵੀ ਲੋਕਾਂ ਨੂੰ ਉਮੀਦ ਹੈ ਕਿ ਸਾਨੂੰ ਯਾਰ ਇਹ ਮੁਨਾਫਾ ਦੇਗਾ ਕਾਰੋਬਾਰ? ਸਰ, ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਪੋਟੈਂਸ਼ੀਅਲ ਹੈ। ਦੇਖੋ, ਅਗਰ ਸਿਰਫ ਅਸੀਂ ਆਪਣੀ ਪਰ ਕੈਪੀਟਲ ਕੰਜ਼ੰਪਸ਼ਨ ਹੀ 2 ਕਿਲੋ ਤੋਂ 4 ਕਿਲੋ ਕਰ ਲਈਏ, ਤੇ ਇਹ ਮਛਲੀ 2 ਲੱਖ ਏਕੜ ਤੋਂ 4 ਲੱਖ ਏਕੜ ਤੇ ਕਿਸ ਤਰ੍ਹਾਂ ਹੋਵੇਗੀ? ਸਾਨੂੰ ਇਹ ਚਾਹੀਦਾ ਹੈ ਕਿ ਆਪਣੀ ਪਾਲਿਸੀ ਨੂੰ, ਆਪਣੇ ਮਾਮਲਾਤ ਨੂੰ ਬਿਹਤਰ ਕਰੀਏ, ਇਹਨੂੰ ਆਪਣੇ ਤਰਜੀਹਾਤ 'ਚ ਸ਼ਾਮਲ ਕਰ ਲਈਏ ਔਰ ਖਾਣ ਵਾਲੀਆਂ ਚੀਜ਼ਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਪਹਿਲੇ ਜਿਹੜੀ ਚੀਜ਼ ਖਰਾਬ ਹੁੰਦੀ ਉਹ ਮਛਲੀ ਹੈ ਔਰ ਸਭ ਤੋਂ ਸੁਪਰ ਫੂਡ ਵੀ ਮਛਲੀ ਹੈ। ਲੇਕਿਨ ਕਿਉਂ ਇਹਦੇ ਵੱਲ ਤਵੱਜੋ ਕੀਤੀ ਨਹੀਂ ਜਾਂਦੀ? ਸਾਡਾ ਇਹ ਬੜਾ ਲਮਹਾ ਫਿਕਰੀਆ ਹੁਕੂਮਤ ਵਾਸਤੇ ਵੀ ਔਰ ਪਾਲਿਸੀ ਮੇਕਰ ਵਾਸਤੇ ਵੀ। ਸਹੀ ਹੈ। ਇੱਥੇ ਲਾਂਗੇ ਛੋਟੀ ਬ੍ਰੇਕ ਨਾਜ਼ਰੀਨ, ਤੇ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਤੇ ਫਿਰ ਗੱਲ ਕਰਾਂਗੇ ਕਿ ਬਾਕੀ ਵੀ ਇੱਥੇ ਫਿਸ਼ ਫਾਰਮਰ ਭਰਾ ਬੈਠੇ ਹੋਏ ਨੇ। ਫਿਸ਼ ਫਾਰਮਿੰਗ ਇਹ ਬਹੁਤ ਵੱਡਾ ਸਬਜੈਕਟ ਹੈ, ਲੇਕਿਨ ਅਫਸੋਸ ਕਿ ਜਿਸ ਤਰ੍ਹਾਂ ਜ਼ਰਾਅਤ ਜਿਹੜੀ ਹੈ ਓਵਰਆਲ ਜਿਹੜੀ ਹੈ ਹੁਕੂਮਤੀ ਤਰਜੀਹਾਤ ਸ਼ਾਮਲ ਨਹੀਂ ਹੈ, ਤੇ ਫਿਸ਼ ਫਾਰਮਿੰਗ ਜਿਹੜੀ ਹੈ ਉਹ ਵੀ ਸ਼ਾਮਲ ਨਹੀਂ ਹੈ। ਇਸ ਮਸਾਇਲ ਦੇ ਉੱਤੇ ਦੁਬਾਰਾ ਵੀ ਗੱਲ ਕਰਦੇ ਵੀ ਰਹਾਂਗੇ, ਲੇਕਿਨ ਅੱਜ ਜਿਹੜਾ ਅਸੀਂ ਇੰਨੀ ਦੂਰ ਆਏ ਹੋਏ ਹਾਂ ਤੁਹਾਡੇ ਵਾਸਤੇ, ਵੇਖਣ ਵਾਲਿਆਂ ਵਾਸਤੇ, ਤੁਹਾਨੂੰ ਦੱਸ ਸਕੀਏ ਕਿ ਮਸਾਇਲ ਕੀ ਨੇ, ਇਹ 'ਤੇ ਗੱਲ ਕਰਾਂਗੇ। ਬ੍ਰੇਕ ਤੋਂ ਬਾਅਦ ਵਾਪਸ ਜਨਾਬ ਜੀ ਆਇਆਂ ਨੂੰ। ਜਿਸ ਤਰ੍ਹਾਂ ਕਿ ਅਸੀਂ ਗੱਲ ਕਰ ਰਹੇ ਹਾਂ ਕਿ ਜਨੂਬੀ ਪੰਜਾਬ 'ਚ ਫਿਸ਼ ਫਾਰਮਰਸ ਦੇ ਮਸਾਇਲ ਜਿਹੜੇ ਹੈ ਨੇ ਉਹ ਵੱਧਦੇ ਜਾ ਰਹੇ ਨੇ, ਔਰ ਹੜ੍ਹ ਆਇਆ ਤੇ ਹੁਕੂਮਤ ਨੇ ਮਵੇਸ਼ੀਆਂ ਵਾਲਿਆਂ ਨੂੰ, ਡੰਗਰ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਨੁਕਸਾਨ ਭਰਵਾਈ ਕੀਤੀ,
ਕਿਸਾਨਾਂ ਨੂੰ ਭਾਵੇਂ 20,000 ਦਿੱਤਾ ਕਿੱਲੇ ਦਾ ਥੋੜ੍ਹਾ ਬਹੁਤ, ਲੇਕਿਨ ਦਿੱਤਾ ਤਾਂ ਸਹੀ ਨਾ। ਲੇਕਿਨ ਇੱਡੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਫਿਸ਼ ਫਾਰਮਸ ਨੇ ਉਹ ਵੀ ਹੜ੍ਹ ਦੇ ਵਿੱਚ ਆਏ, ਉਹਨਾਂ ਨੂੰ ਕੱਖ ਨਹੀਂ ਲੱਭਿਆ ਅੱਜ ਦੇ ਦਿਨ ਤੱਕ। ਉਹ ਵਿਚਾਰੇ ਆਪਣੀ ਮਦਦ ਆਪ ਤਹਿਤ ਜਿਹੜਾ ਹੈ ਨਾ ਸਿੱਧੇ ਪੱਧਰੇ ਹੁੰਦੇ ਪਏ ਨੇ। ਔਰ ਹੁਣ ਅਸੀਂ ਗੱਲ ਕਰਾਂਗੇ, ਸਾਡੇ ਨਾਲ ਇੱਥੇ ਬਹੁਤ ਸਾਰੇ ਜਿਹੜੇ ਹੈ ਨੇ ਦੀਗਰ ਫਿਸ਼ ਫਾਰਮਰਸ ਵੀ ਮੌਜੂਦ ਨੇ ਔਰ ਇਹਨਾਂ ਨਾਲ ਵਾਰੀ ਪੁੱਛਾਂਗੇ ਕਿ ਮਸਾਇਲ ਕੀ ਨੇ। ਅੱਛਾ ਮੋਹਸਨ ਸਾਹਿਬ, ਇਹ ਦੱਸੋ ਕਿ ਤੁਸੀਂ ਵਾਈਸ ਚੇਅਰਮੈਨ ਵੀ ਹੋ ਐਕਵਾ ਐਸੋਸੀਏਸ਼ਨ ਦੇ। ਫਿਸ਼ ਫਾਰਮਿੰਗ ਜਿਹੜੀ ਹੈ ਇਹ ਹਕੂਮਤ ਤੇ ਕਈ ਸਾਲਾਂ ਤੋਂ ਸੁਣਦੇ ਪਏ, ਖਬਰਾਂ ਸਾਨੂੰ ਆਉਂਦੀਆਂ ਨੇ, ਪ੍ਰੈਸ ਰਿਲੀਜ਼ਾਂ ਆਉਂਦੀਆਂ ਨੇ, ਕੋਈ ਨਾ ਕੋਈ ਮਹਿਕਮਾ ਮਾਹੀ ਪਰਵਰੀ, ਮਹਿਕਮਾ ਫਿਸ਼ਰੀਜ਼, ਮਹਿਕਮਾ ਮਾਹੀ ਪਰਵਰੀ ਪੰਜਾਬ, ਕਿਆ ਉਹਨਾਂ ਦੀ ਫਿਸ਼ ਫਾਰਮਿੰਗ ਦੇ ਵਿੱਚ ਕੋਈ ਸੱਚੀ ਖਿਦਮਤ ਹੈ ਵੀ ਇਹ ਜਾਂ ਗੱਲਾਂ ਬਾਤੀ ਹੈ? सर फिश फार्मिंग एक मुनाफा बख्श कारोबार हो सकता है और बहुत सारे मुल्क ने पे जिन्हां दा इतना रकबा नहीं जितनी सारे इलाके फिश फार्मिंग होंदी पे और उन्हां दी GDP दा 20-30% फिश का कंट्रीब्यूशन है भी। लेकिन बदकिस्मती नाल साडे कोल ਉਹ ਹਾਲਾਤ ਨਹੀਂ ਹਨ। ਜਿਹੜਾ ਤੁਹਾਡਾ ਸਵਾਲ ਹੈ ਜੀ, ਜਿਹੜਾ ਸਾਡੇ ਗੌਰਮੈਂਟ ਦੇ ਇਦਾਰੇ ਨੇ ਉਹ ਸਾਨੂੰ ਕੀ ਸਪੋਰਟ ਕਰਦੇ ਪਏ, ਸਾਨੂੰ ਜ਼ੀਰੋ ਸਪੋਰਟ ਹੈ ਜੀ। ਇੱਥੇ ਫਾਰਮਰ ਜਿਹੜੇ ਨੇ ਆਪਣੀ ਮਦਦ ਆਪ ਦੇ ਤਹਿਤ ਹੀ ਇੱਥੋਂ ਤੱਕ ਪਹੁੰਚਣ ਔਰ ਹਰ ਸਾਲ ਇਨਕਰੀਜ਼ ਯੀਲਡ ਅਸਾਂ ਲੋਕ ਯੀਲਡ ਇਨਕਰੀਜ਼ ਕਰਦੇ ਪਏ। 20-25 ਮਣ ਤੋਂ ਸ਼ੁਰੂ ਹੋਤੇ ਸਾਂ 40-45 ਮਣ तक यील्ड लोग लेते पहुँचन, लेकिन बदकिस्मती नाल हर साल खर्चा इतना मल्टीपल वधदा भी है कि वो बेनीफिट जो मुनाफा है मुनाफे की शरह खुड़ती वेंदी और वो मादे सानू बिजली के बिल अज तो 5 साल पहले साडा जो यूनिट आई पिया वो साडा 5 रुपए आई 7 रुपए आई, अज बिजली का यूनिट साडा 45 रुपए का है। हमेशा साडा बिजली का यूनिट इंडस्ट्री तो थल्ले ही होंदा एग्री सैक्टर का, लेकिन हुण एग्री का यूनिट का रेट कम है, सारा ज़्यादा है। इस दे नाल जिहड़ी फर्टिलाइजर पईयां पिछले 3 सालों दे विच कम अज़ कम 100 गुना ਉਹਨਾਂ ਚ ਇਜ਼ਾਫਾ ਹੋ ਅੱਛਾ ਗਿਆ। ਇਹ ਦੱਸੋ ਜਿਹੜਾ ਤੁਸੀਂ ਮੱਛੀ ਨੂੰ ਖੁਰਾਕ ਦਿੰਦੇ ਹੋ, ਠੀਕ ਹੈ ਨਾ ਜੀ, ਉਹ ਸਪੈਸ਼ਲ ਕਿਸਮ ਦੀ ਹੁੰਦੀ ਹੈ, ਉਹ ਲੋਕਲ ਤਿਆਰ ਹੁੰਦੀ ਹੈ, ਇੰਪੋਰਟਡ ਆਉਂਦੀ ਹੈ, ਉਹਦੀ ਕਾਸਟ ਕੀ ਹੈ, ਖਰਚਾ ਕੀ ਉਹਦਾ? ਮੱਛੀ ਦੀ ਜਿਹੜੀ ਸਾਰੀ ਖੁਰਾਕਾਂ ਨੇ ਪਈਆਂ ਉਹ ਹੁਣ ਜ਼ਿਆਦਾ ਯੀਲਡ ਦੀ ਪਰ ਸਾਨੂੰ ਖੁਰਾਕ ਅੱਛੀ ਯੂਜ਼ ਕਰਨੀ ਪੈਂਦੀ ਹੈ। ਉਹਦੇ ਫਲੋਟਿੰਗ ਫੀਡ ਦਾ ਟ੍ਰੈਂਡ ਆ ਗਿਆ ਜਿਹੜੀ ਕਿ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੈ ਫਿਸ਼ ਵਾਸਤੇ, ਲੇਕਿਨ ਵੱਲ ਉਹਦੇ ਵਿੱਚ ਹਕੂਮਤੀ ਪਾਲਿਸੀਆਂ ਆੜਿਆਂ ਆਉਂਦੀਆਂ ਨੇ। ਜਿਹੜੇ ਇਨਪੋਰਟਸ ਨੇ ਪਏ, ਕੁਝ ਜਿਹੜੇ ਇੰਪੋਰਟਸ ਹੁੰਦੇ ਨੇ ਪਏ ਉਹਨਾਂ ਦੇ ਉੱਤੇ ਟੈਕਸ ਨੇ ਪਏ, ਉਹਦੀ ਵਜ੍ਹਾ ਕਰਕੇ ਸਾਨੂੰ ਖੁਰਾਕ ਬਹੁਤ ਜ਼ਿਆਦਾ ਮਹਿੰਗੀ ਪਾਉਂਦੀ ਪਈ। ਸਹੀ ਹੈ। ਜਿਹੜੀ ਸਾਡੀ ਆਪਣੇ ਇਲਾਕੇ ਦੀ ਚੀਜ਼ਾਂ ਨੇ ਪਈਆਂ, ਮਕਈ ਹੋ ਵਈਏ, ਆਪਣਾ ਗਲੂਟਨ ਮੇਜ਼ ਗਲੂਟਨ ਹੋ ਗਿਆ, ਮੀਲਸ ਵਗੈਰਾ ਹੋ ਗਏ, ਉਹਦੇ ਵਿੱਚ ਹੀ ਉਹ ਜਿਹੜਾ ਕਾਸ਼ਤਕਾਰ ਹੈ ਪਿਆ ਉਹਦੇ ਇਨਪੁਟਸ ਇਤਨੇ ਮਹਿੰਗੇ ਨੇ ਪਏ, ਉਹਨੂੰ ਇਤਨਾ ਕਾਸਟ ਐਕਸਪੈਂਸ ਇਤਨੀ ਜ਼ਿਆਦਾ ਹੈ ਕਿ ਉਹ ਮਾਰਕੀਟ ਤੋਂ ਸਾਨੂੰ ਮਹਿੰਗੀ ਮਿਲਦੀ ਹੈ। ਸਹੀ ਮਹਿੰਗੀ ਮਿਲਦੀ ਪਈ ਹੈ। ਇੱਥੇ ਨਾਜ਼ਰੀਨ ਅਸੀਂ ਬਾਕੀ ਦੋਸਤਾਂ ਨਾਲ ਵੀ ਗੱਲ ਕਰਦੇ ਹਾਂ ਕਿ ਕਿਸ ਹਾਲਾਤ ਵਾਕਿਆਤ ਹੈ ਨੇ। ਤੁਸੀਂ ਜ਼ਰਾ ਮੇਰੇ ਨਾਲ ਆ ਜਾਓ ਜ਼ਰਾ, ਠੀਕ ਹੈ ਨਾ ਜੀ। ਜਨਾਬ ਦੇ ਬਾਰੇ ਮੈਨੂੰ ਦੱਸਿਆ ਗਿਆ ਕਿ ਜਨਾਬ ਬਕਾਇਦਾ ਕੰਸਲਟੈਂਟ ਨੇ ਜਨਾਬ ਵਾਲੀ ਮਾਹੀ ਪਰਵਰੀ ਦੇ ਹਵਾਲੇ ਦੇ ਨਾਲ ਸਾਰੀ ਚੀਜ਼ਾਂ ਦੇ ਨਾਲ। ਮੈਂ ਤੁਹਾਨੂੰ ਟੈਕਨੀਕਲ ਸਵਾਲਾਤ ਥੋੜ੍ਹੇ ਕਰਨਾ ਚਾਹਾਂਗਾ, ਵੇਖਿਆ ਕਿ ਸਾਡੇ ਵੇਖਣ ਵਾਲਿਆਂ ਨੂੰ ਥੋੜ੍ਹੀ ਮਾਲੂਮਾਤ ਲੱਭਣ। ਜਿਹੜੀ ਇੱਕ ਨਵੀਂ ਬੈਚ ਛਿੜੀ ਹੈ, ਜਿਹੜੀ ਐਸੋਸੀਏਸ਼ਨ ਹੈ ਐਕਵਾ, ਉਹਨੇ ਵੀ ਜਾ ਕੇ ਵੀ ਜਿਹੜਾ ਹੈ ਗੱਲ ਕੀਤੀ ਹੈ ਕਿ ਜੀ ਸਾਡੇ ਜਿਹੜੇ ਇਸ ਟਾਈਮ ਫਿਸ਼ ਫਾਰਮਰਸ ਤਰੀਕਾ ਇਸਤੇਮਾਲ ਕਰ ਰਹੇ ਨੇ ਮੱਛੀ ਪੌਂਡ 'ਚੋਂ ਕੱਢ ਕੇ ਰੱਖਣ ਦਾ, ਫਿਰ ਟਰਾਂਸਪੋਰਟੇਸ਼ਨ ਦਾ, ਫਿਰ ਮੰਡੀ ਜੋ ਕੁਛ ਹੋ ਰਿਹਾ ਹੈ ਉਹ ਨਾ ਹਾਈਜੈਨਿਕ ਤੇ ਹਾਈ ਨਹੀਂ ਸੀਗਾ, ਆਰਗੈਨਿਕ ਵੀ ਨਹੀਂ ਹੈ। ਇਹਦੀ ਕਿੰਨੀ ਸੱਚਾਈ ਹੈ? ਇਹ 100% ਠੀਕ ਹੈ ਜੀ ਕਿ ਸਾਡੀ ਜਿਹੜੀ ਪ੍ਰੋਡਕਸ਼ਨ ਹੈ ਨਾ, ਪ੍ਰੋਡਕਸ਼ਨ ਦੀ ਹੱਦ ਤੱਕ ਤੇ ਆਰਗੈਨਿਕ ਤੁਸੀਂ ਉਸ ਨੂੰ ਕਹਿ ਸਕਦੇ ਹੋ। ਇਸ ਤੇ ਥਾਈਲੈਂਡ 1-2 ਸੈਮੀਨਾਰ ਹੋਏ ਸੀ, ਉਹਨਾਂ 'ਚ ਵੀ ਇਹ ਚੀਜ਼ ਅਸੀਂ ਸਾਬਿਤ ਕੀਤੀ ਸੀ ਕਿ ਸਾਡੀ ਪ੍ਰੋਡਕਸ਼ਨ ਆਰਗੈਨਿਕ ਹੈ ਔਰ ਕੁਝ ਐਨਾਲਿਸਿਸ ਵਗੈਰਾ ਵੀ ਹੋਏ ਨੇ ਇਸ ਦੇ। ਲੇਕਿਨ ਜਿਹੜੀ ਸਾਡੀ ਹੈਂਡਲਿੰਗ ਹੈ ਨਾ ਪੋਸਟ ਹਾਰਵੈਸਟ ਕੇ ਜਦੋਂ ਅਸੀਂ ਜਾਲ ਵਿੱਚੋਂ ਮੱਛੀ ਬਾਹਰ ਆਉਂਦੀ ਹੈ, ਉਹ ਸਾਡੀ ਬਿਲਕੁਲ ਇਹ ਕਹਿ ਲਓ ਕਿ ਹਾਈਜੈਨਿਕ ਹੈ ਹੀ ਨਹੀਂ ਜੀ। ਉਹ ਮੱਛਲੀ ਦੀ ਵੈਲਿਊ ਹੀ ਡਾਊਨ ਕਰ ਦਿੰਦੀ ਹੈ, ਨਿਊਟ੍ਰੀਸ਼ਨਲ ਵੈਲਿਊ ਵੀ ਔਰ ਬਾਕੀ ਮਾਰਕੀਟਿੰਗ ਦੇ ਲਿਹਾਜ਼ ਨਾਲ ਜਿਹੜੇ ਰੇਟਸ ਵਗੈਰਾ ਹੈ ਨੇ ਉਸ ਨੂੰ ਵੀ ਡਾਊਨ ਕਰ ਦਿੰਦੀ। ਤੁਸੀਂ ਐਕਸਪੋਰਟ ਦੀ ਗੱਲ ਤੇ ਕਰਦੇ ਨੇ ਨਾ ਜੀ ਕਿ ਐਕਸਪੋਰਟ ਹੋ ਜਾਏਗੀ ਮੱਛਲੀ, ਇਤਨੀ ਪ੍ਰੋਡਕਸ਼ਨ ਹੋ ਰਹੀ, ਔਰ ਹਕੀਕਤ ਇਹ ਹੀ ਹੈ ਕਿ ਮੱਛਲੀ ਸਾਡੀ ਇੱਥੇ ਸਾਡੀ ਜ਼ਰੂਰਤ ਤੋਂ ਜ਼ਿਆਦਾ ਪ੍ਰੋਡਿਊਸ ਹੁੰਦੀ ਹੁਣ ਇਸ ਵਕਤ ਕਿ ਸਾਡਾ ਨੇਸ਼ਨ ਜਿਹੜਾ ਹੈ ਉਸ 'ਚ ਹੈਬਿਟਸ ਨਹੀਂ ਨੇ ਫਿਸ਼ ਖਾਣ ਵਾਲੀਆਂ। ਤੇ ਅਗਰ ਅਸੀਂ ਐਕਸਪੋਰਟ ਦੀ ਗੱਲ ਕਰਨੇ ਆ ਤੇ ਅਸੀਂ ਉਹਨਾਂ ਦੇ ਪੈਰਾਮੀਟਰਸ ਨੂੰ ਫਾਲੋ ਕਰਾਂਗੇ ਤੇ ਐਕਸਪੋਰਟ ਹੋਏਗੀ ਨਾ ਜੀ। ਤੇ ਉਹ ਰਾਈਟ ਫਰਾਮ ਕੇ ਪੋਸਟ ਹਾਰਵੈਸਟਿੰਗ ਕੇ ਜਦੋਂ ਮੱਛਲੀ ਤਲਾਬ ਵਿੱਚੋਂ ਬਾਹਰ ਆਉਂਦੀ ਹੈ ਉਸੇ ਵਕਤ ਤੋਂ ਹੀ ਉਹ ਰਫ ਹੈਂਡਲਿੰਗ ਸ਼ੁਰੂ ਹੋ ਜਾਂਦੀ ਹੈ। ਅਸੀਂ ਦੇਖਿਆ ਸੋਸ਼ਲ ਮੀਡੀਆ ਤੇ ਅਸੀਂ ਵੀਡੀਓਜ਼ ਦੇਖਦੇ ਹਾਂ ਜਿਹੜੇ ਫਿਸ਼ਿੰਗ ਟਰਾਲਰਸ ਨੇ ਉੱਥੇ ਸਮੁੰਦਰ ਜਾਂਦੇ ਨੇ, ਉਹਦੇ ਵਿੱਚ ਬਿਲਟ ਇਨ ਪਲਾਟ ਲੱਗਾ ਹੁੰਦਾ, ਮੱਛੀ ਆਉਂਦੀ ਹੈ ਜਾਲ ਚੋਂ ਬਾਹਰ ਤੇ ਨਾਲ ਹੀ ਪੂਰਾ ਪ੍ਰੋਸੈਸ ਹੋ ਕੇ ਪੈਕ ਹੋ ਕੇ ਉਹਨੂੰ ਜਿਹੜਾ ਉਹ ਫੋਮ ਦੇ ਗੱਤਿਆਂ ਚ ਲਾ ਕੇ ਫਾਇਰ ਕਰ ਦਿੰਦੇ ਨੇ। 0 ਸੈਂਟੀਗ੍ਰੇਡ ਤੇ ਹੀ ਉਸ ਦੀ ਡੀਗਟਿੰਗ ਹੋਣੀ ਚਾਹੀਦੀ, ਉਸ ਦੇ ਪੇਟ ਸਾਫ਼ ਹੋਣੇ ਚਾਹੀਦੇ ਨੇ। ਉਸ ਤੋਂ ਬਾਅਦ ਉਸ ਦੀ ਫਰੀਜ਼ਿੰਗ ਜਿਹੜੀ ਉਹ -18 ਡਿਗਰੀ ਸੈਂਟੀਗ੍ਰੇਡ ਤੇ ਹੋਣੀ ਚਾਹੀਦੀ ਹੈ, ਜਿਹੜੀ ਕਿ ਸਾਡੇ ਕੋਲੋਂ ਕੋਈ ਫੈਸਿਲਿਟੀ ਹੈ ਹੀ ਨਹੀਂ। ਜਿਤਨੇ ਪੰਜਾਬ ਵਿੱਚ ਖਸੂਸਨ ਮੁਲਤਾਨ ਹੈ, ਮੁਜ਼ੱਫਰਗੜ੍ਹ ਹੈ, ਖਾਨੇਵਾਲ ਹੈ,
खसूसन जनूबी पंजाब जितनी भी है बेहतरीन क्वालिटी की फिश प्रोड्यूस करने, लेकिन साढ़े कोल फैसिलिटीज़ प्रोसैसिंग वालियां है ही नहीं, और ना ही फार्मर्स नूं किसी ने ये चीज़ सिखाई है, और ना ही कोई सहूलत है कि तुसीं जूं ही आए फिश जाल चों बाहर उन्होंने 0 सेंटीग्रेड ते लैके जाओ, फिर वो मेनटेन रहती, हाईली पेरिशेबल है, विद इन हाफ एन आवर अद्धे घंटे के अंदर अंदर समझो कि इसका डिके शुरू हो जाना। ਅੱਛਾ ਅਸੀਂ ਨਾ ਸ਼ਹਿਰਾਂ 'ਚ ਵੇਖਦੇ ਹਾਂ ਕਿ ਰੇਹੜੀਆਂ ਤੇ ਮੱਛੀ ਮੰਡੀ ਤੋਂ ਅਲੱਗਾ ਗੱਲ ਹੈ ਨਾ, ਸ਼ਹਿਰਾਂ 'ਚ ਵੇਖਦੇ ਹਾਂ ਰੇਹੜੀਆਂ ਤੇ ਮੱਛੀ ਪਈ ਹੁੰਦੀ ਏ, ਉਹ ਬਰਫ਼ ਹੀ ਨਜ਼ਰ ਨਹੀਂ ਆਉਂਦੀ, ਸਿਰਫ ਪਾਣੀ ਦਾ ਤਰੋਕਾ ਮਾਰ ਰਿਹਾ ਹੁੰਦਾ ਹੈ। ਕਿਆ ਸਿਰਫ ਪਾਣੀ ਦੇ ਛੁੱਟੇ ਮਾਰਨ ਦੇ ਨਾਲ ਮੱਛੀ ਜਿਹੜੀ ਉਹ ਸਿਹਤਮੰਦ ਰਹਿ ਜਾਂਦੀ? ਸਰ ਮੈਂ ਅਰਜ਼ ਕਰ ਰਿਹਾ ਇੱਕ ਟੈਕਨੀਕਲ ਚੀਜ਼ ਕਿ ਇਸ ਦੀ ਜਿਹੜੀ ਟਰਾਂਸਪੋਰਟੇਸ਼ਨ ਕੀਤੀ ਜਾਂਦੀ ਹੈ ਜਾਂ ਇਸ ਦੀ ਜਿਹੜੀ ਪੈਕਿੰਗ ਕੀਤੀ ਜਾਂਦੀ ਹੈ, ਉਸ ਵਿੱਚ ਇਸ ਦਾ ਇਹ ਅਸੂਲ ਹੈ ਬੇਸਿਕ ਕਿ ਉਸ ਨੂੰ ਪੇਟ ਉਲਟਾ ਕਰਕੇ ਰੱਖੋ। ਠੀਕ ਹੈ, ठीक है, अगर जब जिस वक्त भी तुसी पैकिंग करते हो किस वजह तो कि उसे क्रशिंग आइस पाई दी है, तो आइस का जोड़ा पानी है, आइस जो मेल्ट होएगी उस दे पेट च ना जाए। ਠੀਕ ਹੈ, ਤੁਸੀਂ ਹੁਣ ਇਸ ਤੋਂ ਅੰਦਾਜ਼ਾ ਕਰ ਲਓ ਕਿ ਰੇਹੜੀ ਤੇ ਰੱਖੇ ਹੋਏ ਆ ਜਦੋਂ ਪਾਣੀ ਮਾਰਦਾ ਹੈ ਉਹ ਕਿਤਨੀ ਬੇਵਕੂਫੀ ਹੈ। ਉਹਨੂੰ ਤਾਂ ਪਤਾ ਨਹੀਂ ਉਹਦਾ ਪੇਟ ਕਿ ਹੈ ਕਿ ਨਹੀਂ ਹੈ, ਉਹਦੇ ਬਾਅਦ ਲਾਈ ਜਾ ਰਿਹਾ ਪਾਣੀ ਸਿਰਫ ਤਾਂ ਕਿ ਉਹ ਸਕਿਨ ਜਿਹੜੀ ਤਾਜ਼ਾ ਨਜ਼ਰ ਆਵੇ, ਤਾਜ਼ਾ ਨਜ਼ਰ ਆਏ, ਵੇਖਣ ਵਾਲੇ ਨੂੰ ਗਿਲਫੜੇ ਤਾਜ਼ਾ ਨਜ਼ਰ ਆਣ, ਸਕਿਨ ਚਮਕਦੀ ਨਜ਼ਰ ਆਏ। ਅਦਰਵਾਈਜ਼ ਇਸ ਦਾ ਇਹ ਅਸੂਲ ਹੈ ਕਿ ਪੇਟ ਉਲਟਾ ਰੱਖੋ, ਫਿਰ ਆਈਸਿੰਗ ਕਰੋ ਕਿ ਆਈਸ ਜਦੋਂ ਮੈਲਟ ਹੋਏ ਉਸ ਦਾ ਅਗਰ ਕੋਈ ਪਾਣੀ ਨਿਕਲਦਾ ਹੈ ਤਾਂ ਇਸ ਦੇ ਪੇਟ 'ਚ ਨਾ ਜਾਏ, ਇਸ ਦੇ ਗਲਫੜਿਆਂ 'ਚ ਨਾ ਜਾਏ। ਇਸ ਤੋਂ ਤੁਸੀਂ ਅੰਦਾਜ਼ਾ ਅੱਛਾ ਕਰੋ। ਕਿਆ ਹੁਕੂਮਤ ਫਾਕੀ ਹੁਕੂਮਤ ਨੂੰ ਸੂਬਾਈ ਹੁਕੂਮਤਾਂ ਨੂੰ ਇਸ ਦੇ ਉੱਤੇ ਇੱਕ ਲਾ ਨਹੀਂ ਬਣਾਉਣਾ ਚਾਹੀਦਾ ਕਿ ਦੇਖੋ ਵੈਸੇ ਤਾਂ ਫੂਡ ਅਥਾਰਟੀਆਂ ਬਣ ਗਈਆਂ ਹਰ ਸੂਬੇ ਦੇ ਵਿੱਚ, ਸਖਤੀ ਹੈ, ਜੁਰਮਾਨੇ, ਸਜ਼ਾਵਾਂ, ਉਮਰ ਕੈਦ ਸਭ ਕੁਝ ਹੈ, ਐਡੀ ਵੱਡੀ ਆਈਟਮ ਜਿਹੜੀ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਖਾਧੀ ਜਾਂਦੀ ਹੈ, ਉਹਦੀ ਪੈਕਿੰਗ, ਹੈਂਡਲਿੰਗ ਦੇ ਔਰ ਸੈਲਿੰਗ ਦੇ ਕੋਈ ਨਵੇਂ ਕਾਨੂੰਨ ਹੋਣੇ ਚਾਹੀਦੇ ਨੇ। ਫੂਡ ਅਥਾਰਟੀ ਨੂੰ ਚਾਹੀਦਾ ਹੈ ਉਹ ਪਾਬੰਦ ਕਰੇ ਕਿ ਵੀ ਹੋਟਲਾਂ ਵਾਲਿਆਂ ਦੀ ਅਗਰ ਰਿਕੁਆਇਰਮੈਂਟ ਜਿਹੜੀ ਹੈ ਸਾਬਤ ਮੱਛੀ ਹੈ, ਠੀਕ ਹੈ ਨਾ ਜੀ, ਤੇ ਉਹ ਗ੍ਰਿਲ ਕਰਨੀ ਹੈ, ਉਹਦਾ ਵੀ ਇੱਕ ਤਰੀਕਾ ਹੋਣਾ ਚਾਹੀਦਾ। ਔਰ ਖਾਸ ਜਿਹੜਾ ਆਮ ਆਦਮੀ ਵਾਸਤੇ ਜਿਹੜਾ ਹੈ ਰੇਹੜੀਆਂ ਜਿਸ ਤਰ੍ਹਾਂ ਪਈ ਹੋਈ ਹੈ ਇਸ ਤਰ੍ਹਾਂ ਨਹੀਂ, ਉਹਦੀ ਕੋਈ ਨਾ ਕੋਈ ਫਾਰਮ ਚੇਂਜ ਕਰਕੇ ਉਹਨੂੰ ਹਾਈਜੈਨਿਕ ਕਰਕੇ ਜਿਹੜਾ ਹੈ ਕੰਪਲਸਰੀ ਹੋਵੇ, ਲਾਜ਼ਮੀ ਕਰਾਰ ਦਿੱਤਾ ਜਾਵੇ। ਸਰ ਇਸ ਦੇ TORs ਵਗੈਰਾ ਤੈਅ ਹੋ ਚੁੱਕੇ ਨੇ, ਫਿਸ਼ਰੀਜ਼ ਡਿਪਾਰਟਮੈਂਟ ਨੇ ਤੈਅ ਕੀਤੇ ਨੇ ਮੁਖਤਲਿਫ ਅਥਾਰਟੀਜ਼ ਨਾਲ ਮਿਲ ਕੇ। ਲਾਹੌਰ ਇੱਕ ਬੜੀ ਅੱਛੀ ਲੈਬ, ਡਾਇਗਨੋਸਟਿਕ ਲੈਬ ਇਸ ਦੀ ਬਣਾਈ ਹੋਈ ਹੈ। ਇਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਪਹਿਲੇ ਅਰਜ਼ ਕਰਦਾ ਪਿਆ ਸੀ ਨਾ ਕਿ ਪਾਣੀ ਤੋਂ ਬਚਣਾ ਚਾਹੀਦਾ, ਇਸੇ ਤਰ੍ਹਾਂ ਇਹ ਹੈ ਕਿ ਜਦੋਂ ਤੁਸੀਂ ਫਿਸ਼ ਬਾਹਰ ਆਂਦੀ ਹੈ ਜਾਲ ਤੋਂ, ਇਸ ਦੀ ਉਸ ਵਕਤ ਗ੍ਰੇਡਿੰਗ ਹੋਣੀ ਚਾਹੀਦੀ ਹੈ ਕਿ ਬਿਮਾਰ ਮਛਲੀ ਅਲੱਗ ਕਰੋ, ਛੋਟੀ ਮਛਲੀ ਅਲੱਗ ਕਰੋ, ਬੜੇ ਸਾਈਜ਼ ਦੀ ਅਲੱਗ ਕਰੋ, ਸਪੀਸੀਜ਼ ਅਲੱਗ ਕਰੋ। ਸਾਡੇ ਇੱਥੇ ਕੋਈ ਐਸੀ ਗੱਲ ਨਹੀਂ, ਖਾ ਮਛਲੀ ਡਿਜ਼ੀਜ਼ਡ ਹੈ, ਖਾ ਜੈਸੀ ਵੀ ਹੈ, ਬਸ ਮੰਡੀ ਲੈ ਜਾਓ ਤੇ ਸੇਲ ਕਰ ਦਿਓ। ਉਸ ਦੇ ਵਾਸਤੇ ਉੱਥੇ ਲੈਬੋਰਟਰੀ ਵੀ ਇੱਕ ਲਾਹੌਰ ਬਣਾਈ ਗਈ ਬੜੀ ਅੱਛੀ, ਉਸ ਦੇ ਕੋਈ TORs ਵਗੈਰਾ ਵੀ ਤੈਅ ਕੀਤੇ ਗਏ ਨੇ ਕਿ ਕਿਸ ਕੁਆਲਿਟੀ ਦੀ ਹੋਣੀ ਚਾਹੀਦੀ। ਐਕਚੁਅਲੀ ਤਾਂ ਉਸ 'ਚ ਇਹ ਸੀ ਕਿ ਜਿਹੜੀ ਮੰਡੀ 'ਚ ਗਾਡੀ ਜਾਏ ਲੈ ਕੇ, ਉਸ ਦੀ ਪਹਿਲੇ ਐਨਾਲਿਸਿਸ ਹੋਣੇ ਚਾਹੀਦੇ ਨੇ ਕਿ ਬੰਦਾ ਉੱਥੇ ਚੈੱਕ ਕਰੇ ਕਿ ਆਇਆ ਇਹ ਫਿਸ਼ ਜਿਹੜੀ ਹੈ ਆਹੀ ਜਨਕ ਹੈ ਵੀ ਸਹੀ ਕਿ ਨਹੀਂ, ਸੇਲ ਦੇ ਕਾਬਿਲ ਹੈ ਵੀ ਸਹੀ ਕਿ ਨਹੀਂ, ਲੇਕਿਨ ਉਸ 'ਤੇ ਹਜੇ ਤੱਕ ਅਮਲ ਦਰਾਮਦ ਕੋਈ ਬਸ ਇਹੀ ਤਾਂ ਰੌਲਾ ਸਾਡਾ ਕਿ ਇੱਥੇ ਜਨਾਬ ਅਲੀ ਮੇਰੇ ਨਾਲ ਬਾਕੀ ਵੀ ਦੋਸਤ ਹਨ, ਉਹਨਾਂ ਨਾਲ ਵੀ ਅਸੀਂ ਗੱਲ ਕਰਦੇ ਹਾਂ। ਤੇ ਇਹ ਦੱਸੋ ਕਿ ਤੁਸੀਂ ਕਿੰਨੇ ਰਕਬੇ ਦੇ ਉੱਤੇ ਜਿਹੜਾ ਫਿਸ਼ ਫਾਰਮਿੰਗ ਕਰ ਰਹੇ ਹੋ? ਸਰ ਮੈਂ ਤਕਰੀਬਨ 150 ਏਕੜ ਦੀ ਫਾਰਮਿੰਗ ਕਰ ਰਿਹਾ ਜੀ। ਮਾਸ਼ਾਅੱਲਾ। ਹਾਂਜੀ। ਪਿਛਲੇ ਹੜ੍ਹ ਦੇ ਵਿੱਚ ਬਚੇ ਰਹੇ ਹੋ? ਹਾਂਜੀ ਅਲਹਮਦੁਲਿਲਾ। ਮੇਰੀ ਸਾਈਡ ਜਿਹੜੀ ਸੀ ਉਹ ਡਰੈਲ ਏਰੀਆ ਨਹੀਂ ਸੀ ਤੇ ਇਸ ਵਾਸਤੇ ਮੇਰੇ ਕੋਲ। ਅੱਛਾ ਸੁਣਿਆ ਹੈ ਕਿ ਉਸ ਵਕਤ ਜਦੋਂ ਹੜ੍ਹ ਆਇਆ ਵਾ ਤੇ ਵੈਸੇ ਅਗਰ ਉਸ ਦਿਨਾਂ ਦੇ ਵਿੱਚ ਕੀਮਤ ਜਿਹੜੀ ਸੀਗੀ ਉਹ ਤਕਰੀਬਨ ਕੋਈ 21-22 ਹਜ਼ਾਰ ਰੁਪਏ ਮਣ ਸੀਗੀ, ਲੇਕਿਨ ਜਿਹੜੇ ਸਾਡੇ ਭਰਾ ਨੇ ਫਿਸ਼ ਫਾਰਮਿੰਗ ਵਾਲੇ ਉਹਨਾਂ ਨੇ 5-5 ਹਜ਼ਾਰ 4-4 ਹਜ਼ਾਰ ਰੁਪਏ ਵੇਚੀ। ਸਰ ਉਹਦੇ ਪਿੱਛੇ ਨਾ ਸਰ ਇੱਕ ਬਹੁਤ ਬੜੀ ਰੀਜ਼ਨ ਹੈ ਕਿ ਸਾਡੇ ਕੋਲ ਨਾ ਅਸੀਂ ਦੇਖੋ ਇੱਕ ਇੰਡਸਟਰੀ ਜਿਹੜੀ ਹੈ ਉਹ ਛੋਟੀ ਜਿਹੀ 1 ਏਕੜ ਦੇ ਜਾਂ 2 ਏਕੜ ਦੀ ਇੰਡਸਟਰੀ ਲੱਗਦੀ ਹੈ, ਉਹਦੇ ਪਿੱਛੇ ਬੈਂਕ ਮੌਜੂਦ ਨੇ, ਉਹਦੇ ਪਿੱਛੇ ਗਵਰਨਮੈਂਟ ਦੀ ਪੂਰੀ ਸਪੋਰਟ ਮੌਜੂਦ ਹੈ। 1 ਏਕੜ ਵਾਲੀ ਇੰਡਸਟਰੀ ਨੂੰ ਅਰਬਾਂ ਰੁਪਏ ਦੀ ਫੈਸਿਲਿਟੀ ਦਿੱਤੀ ਜਾਂਦੀ ਹੈ। ਅਸੀਂ ਸਰ ਇੱਥੇ ਜਿਹੜੀ ਸਾਡੀ ਜ਼ਮੀਨ ਹੈ ਜਿਸ 'ਤੇ ਅਸੀਂ ਫਾਰਮਿੰਗ ਕਰ ਰਹੇ ਹਾਂ, ਇਹਦਾ ਕੋਈ ਐਸਾ ਦਾਰੋਮਦਾਰ ਨਹੀਂ ਹੈ ਕਿਸੇ ਕੋਲ ਵੀ ਕਿ ਸਾਡੇ ਜਨਾਬ ਕਰੋੜਾਂ ਰੁਪਏ ਦੀਆਂ ਜ਼ਮੀਨਾਂ ਨੇ, ਲੇਕਿਨ ਅਗਰ ਅਸੀਂ ਬੈਂਕ ਦੇ ਵਿੱਚੋਂ ਜਾਂਦੇ ਹਾਂ ਜਾ ਕੇ ਕਹਿੰਦੇ ਸਾਨੂੰ ਥੋੜ੍ਹਾ ਜਿਹਾ ਸਪੋਰਟ ਕੀਤਾ ਜਾਵੇ, ਅਸੀਂ ਇਸ ਫਿਸ਼ ਨੂੰ ਸਟਾਕ ਕਰਨ ਵਾਸਤੇ ਜਿਹੜਾ ਹੁਣ ਤੁਸੀਂ ਇੱਕ ਸਵਾਲ ਕੀਤਾ ਕਿ ਇਹ ਮੱਛੀ ਦੀ ਤਜ਼ਲੀਲ ਇੰਨੀ ਕਿਉਂ ਹੋਈ, ਫਾਰਮਰ ਦਾ ਇੰਨਾ ਬੇੜਾਗਰ ਕਿਉਂ ਹੋਇਆ, ਸਰ ਉਹਦੀ ਰੀਜ਼ਨ ਇਹ ਸੀਗੀ ਕਿ ਅਗਰ ਸਾਨੂੰ ਵੀ ਇੱਕ ਇੰਡਸਟਰੀ ਤੌਰ 'ਤੇ ਲਿਆ ਜਾਵੇ, ਸਾਡੇ ਸ਼ੋਬੇ ਨੂੰ ਇੰਡਸਟਰੀ ਤੌਰ 'ਤੇ ਲਿਆ ਜਾਵੇ, ਸਾਨੂੰ ਗਵਰਨਮੈਂਟ ਸਪੋਰਟ ਕਰੇ, ਅਸੀਂ ਵੀ ਜਿਹੜੇ ਪੈਸੇ ਲੈਣੇ ਨੇ ਉਸ 'ਤੇ ਇੰਟਰਸਟ ਵੀ ਦੇਣਾ ਹੈ, ਅਸੀਂ ਉਹਦੇ ਮੁਤਾਬਿਕ ਚੱਲਣਾ ਹੈ, ਅਸੀਂ ਉਹਦੀ ਹੈਂਡਲਿੰਗ 'ਤੇ ਵੀ ਆਪਣਾ ਸਾਰਾ ਇੱਕ ਯੂਨਿਟ ਲਾਈਏ, ਅਸੀਂ ਉਹਨੂੰ ਸਟੋਰ ਕਰਨ 'ਤੇ ਵੀ ਲਾਈਏ। ਹੜ੍ਹ ਆ ਗਿਆ, ਠੀਕ ਹੈ ਨਾ ਜੀ, ਅਗਰ ਸਾਡੇ ਕੋਲ ਪੂਰਾ ਸਟੋਰੇਜ ਦਾ ਪ੍ਰੋਸੀਜਰ ਹੁੰਦਾ, ਸਾਨੂੰ ਅਗਰ ਗਵਰਨਮੈਂਟ ਅਕੋਮੋਡੇਟ ਕਰਦੀ, ਸਾਡੇ ਪੈਸੇ ਵਾਪਸ ਵੀ ਕਰਨੇ ਨਾ, ਸਾਨੂੰ ਉਸ ਦੇ ਮੁਤਾਬਿਕ ਕਰਦੀ, ਅਸੀਂ ਆਪਣੀ ਸਟੋਰੇਜ ਬਰਾਬਰ ਕੀਤੀ ਹੁੰਦੀ, ਅਸੀਂ ਉਹ ਜਿਹੜੀ 4000 5000 6000 ਨੂੰ ਮੱਛੀ ਵੇਚੀ ਹੈ, ਜਿਹੜੀ 22-24 ਹਜ਼ਾਰ ਰੁਪਏ ਉਸ ਟਾਈਮ ਰੇਟ ਸੀਗਾ, ਉਹਦੀ ਸਰ ਸਿੰਗਲ ਰੀਜ਼ਨ ਇਹ ਹੈ ਕਿ ਸਾਨੂੰ ਇੰਡਸਟਰੀ ਮੰਨਿਆ ਹੀ ਨਹੀਂ ਜਾਂਦਾ। ਅਸੀਂ ਉਹ ਲੋਕ ਹਾਂ ਇਸ ਯਾਨੀ ਕਿ ਫਾਰਮਰ ਜਿਤਨੇ ਵੀ ਨੇ, ਅਸੀਂ ਉਹ ਲੋਕ ਹਾਂ ਕਿ ਜਿਹੜੇ ਬਗੈਰ ਤਨਖਾਹ ਤੋਂ, ਤੁਸੀਂ ਕਿਸੇ ਫੈਕਟਰੀ 'ਚ ਕਿਸੇ ਵੀ ਜਗ੍ਹਾ ਚਲੇ ਜਾਓ ਉੱਥੇ ਬੰਦੇ ਦੀ ਤਨਖਾਹ ਤੈਅ ਹੁੰਦੀ ਹੈ, ਅਸੀਂ ਇਸ ਗਵਰਨਮੈਂਟ ਨੂੰ ਬਗੈਰ ਤਨਖਾਹ ਤੋਂ ਕੰਮ ਕਰਕੇ ਦਿੰਦੇ ਹਾਂ। ਸਾਡੀਆਂ ਆਪਣੀਆਂ ਜ਼ਮੀਨਾਂ, ਸਾਡੇ ਆਪਣੇ ਵਸਾਇਲ, ਹਰ ਚੀਜ਼ ਸਾਡੀ ਆਪਣੀ ਹੈ, ਅਸੀਂ ਆਪਣੇ ਵਸਾਇਲ ਨੂੰ ਇਸਤੇਮਾਲ ਕਰਕੇ ਗਵਰਨਮੈਂਟ ਨੂੰ ਕਮਾ ਕੇ ਦੇਣਾ ਚਾਹੁੰਦੇ ਹਾਂ। ਗਵਰਨਮੈਂਟ ਸਾਡਾ ਪ੍ਰੋਡਕਟ ਚੁੱਕੇ ਉਹਨੂੰ ਬੈਰੂਨੀ ਮੰਡੀਆਂ 'ਚ ਵੇਚੇ, ਸਾਡੇ ਕੋਲੋਂ 10,000 ਰੁਪਏ ਮੰਨ ਲਵੇ, ਅੱਗੇ
20000 ਮਣ ਵਿੱਚ ਸਰ ਇਹ ਗਵਰਨਮੈਂਟ ਇਸ ਬਾਰੇ ਸੋਚਦੀ ਨਹੀਂ। ਗਵਰਨਮੈਂਟ ਅਗਰ ਇਸ ਬਾਰੇ ਸੋਚੇਗੀ ਸਰ ਸਾਡਾ ਅਗਰ ਫਾਇਦਾ ਹੋਏਗਾ, ਸਾਡਾ ਜਿੰਨਾ ਸਾਡਾ ਫਾਇਦਾ ਹੋਏਗਾ ਉਨਾ ਹੀ ਗਵਰਨਮੈਂਟ ਦਾ ਫਾਇਦਾ ਹੋਏਗਾ। ਦੱਸੋ ਤੁਸੀਂ ਗੱਲ ਕੀਤੀ ਇੰਡਸਟਰੀ ਸਾਨੂੰ ਮੰਨਿਆ ਜਾਵੇ ਜੀ ਜੀ ਹਜੇ ਤੱਕ ਕਿਆ ਜਿਸ ਤਰ੍ਹਾਂ ਦੇਖੋ ਤੁਹਾਡੀ ਜਿਹੜੀ ਆ ਫਿਸ਼ ਫਾਰਮਿੰਗ ਹੈ ਇਹਦੇ ਵਾਸਤੇ ਜਦੀਦ ਟੈਕਨੋਲੋਜੀ ਜਦੀਦ ਪਲਾਂਟ ਜਿਹੜਾ ਬੜਾ ਜ਼ਰੂਰੀ ਹੈ। ਜੀ ਜੀ ਗ੍ਰੇਡਿੰਗ ਪੈਕਿੰਗ ਟਰਾਂਸਪੋਰਟੇਸ਼ਨ ਵਾਸਤੇ ਵੀ ਗੱਡੀਆਂ ਵੀ ਸਪੈਸ਼ਲ ਹੋਣੀਆਂ ਚਾਹੀਦੀਆਂ ਜਿਹੜਾ ਕਿ ਟੈਂਪਰੇਚਰ ਕੰਟਰੋਲ ਕਰ ਸਕਣ। ਕਿਆ ਅੱਜ ਤੱਕ ਜਿਹੜਾ ਹੈ ਹੁਕੂਮਤ ਦੀ ਕੋਈ ਐਸੀ ਪਾਲਿਸੀ ਹੈ ਕਿ ਤੁਹਾਨੂੰ ਜ਼ਰਾਅਤ ਵਾਸਤੇ ਤਾਂ ਸਸਤੀਆਂ ਮਸ਼ੀਨਾਂ ਦੇ ਰਹੇ ਨੇ, ਠੀਕ ਹੈ ਨਾ ਜੀ, ਮੁਫਤ ਦੇ ਦਿੰਦੇ ਨੇ। ਕਿਆ ਪੰਜਾਬ ਦੇ ਫਿਸ਼ ਫਾਰਮਰਸ ਨੂੰ ਕਦੀ ਹੁਕੂਮਤ ਵੱਲੋਂ ਇਸ ਕਿਸਮ ਦੀ ਆਸਾਨ ਕਰਜ਼ੇ ਵਾਲੀ ਸਕੀਮ, ਕੋਈ ਗ੍ਰਾਂਟ ਵਾਲੀ ਸਕੀਮ ਕਦੀ ਆਈ ਹੈ? ਸਰ ਇਹ ਇਸ ਦਫਾ ਹੋਇਆ ਹੈ ਪਹਿਲੀ ਦਫਾ ਕਿ ਹੁਣ ਸਾਨੂੰ ਜਿਹੜਾ ਨਾ ਜੀ ਇੱਕ ਸਕੀਮ ਦਿੱਤੀ ਗਈ ਹੈ ਜਿਹਦੇ ਵਿੱਚ ਸਾਨੂੰ ਜਿਹੜਾ ਹੈ ਨਾ ਜੀ ਕਰਜ਼ੇ ਦਿੱਤੇ ਗਏ ਨੇ, ਲੇਕਿਨ ਉਹ ਕਰਜ਼ੇ ਇਸ ਤਰ੍ਹਾਂ ਦਿੱਤੇ ਗਏ ਨੇ ਕਿ ਸਾਨੂੰ ਜਨਾਬ 10 ਏਕੜ ਤੱਕ ਮਹਿਦੂਦ ਕਰ ਦਿੱਤਾ ਗਿਆ। ਠੀਕ ਹੈ ਕਿ ਸਿਰਫ 10 ਏਕੜ ਦਾ ਫਾਰਮਰ ਜਿਹੜਾ ਹੈ ਨਾ ਜੀ ਉਹ ਮਿਸਾਲ ਤੌਰ ਤੇ 50 ਲੱਖ ਰੁਪਏ ਲੈ ਸਕਦਾ, ਜਦਕਿ ਹੁਣ ਦੱਸੋ 50 ਲੱਖ ਰੁਪਇਆ ਜਿਹੜਾ ਹੈ ਉਹ ਕਿੱਡੀ ਕੁ ਵੱਡੀ ਅਮਾਊਂਟ ਹੈ। ਇੱਕ ਛੋਟੀ ਜਿਹੀ ਅਮਾਊਂਟ ਹੈ, ਉਹਦੇ ਵਿੱਚ ਅਸੀਂ ਕੋਈ ਵੀ ਚੀਜ਼ ਜਿਹੜੀ ਹੈ ਨਾ ਜੀ ਉਹ ਡਿਵੈਲਪ ਨਹੀਂ ਕਰ ਸਕਦੇ, ਕੋਈ ਸਟੋਰੇਜ ਨਹੀਂ ਕਰ ਸਕਦੇ। ਗਵਰਨਮੈਂਟ ਜਿਹੜੀ ਹੈ ਉਹ ਸਟੋਰੇਜ ਤੇ ਜਾਂ ਸਾਡੇ ਵੀ ਕਿਸੇ ਵੀ ਮਾਮਲੇ ਤੋਂ ਸਾਨੂੰ ਕੋਈ ਸਪੋਰਟ ਨਹੀਂ ਹੈ, ਗਵਰਨਮੈਂਟ ਦੀ ਤਰਫੋਂ ਸਾਨੂੰ ਜ਼ੀਰੋ ਹੈ ਸੀ ਬਿਲਕੁਲ। ਅਸੀਂ ਆਪਣੇ ਪੈਰਾਂ ਤੇ ਰਹਿ ਕੇ ਅਗਰ ਕੋਈ ਕੰਮ ਕਰਨਾ ਚਾਹੁੰਦੇ ਹਾਂ, ਅਗਰ ਸਾਨੂੰ ਇੱਕ ਛੋਟੀ ਜਿਹੀ ਸਕੀਮ ਦਿੱਤੀ ਵੀ ਗਈ ਹੈ ਤੇ ਉਹਦੇ ਸਾਨੂੰ ਇਤਨਾ ਕਿ ਉਹਨੂੰ ਜਕੜ ਦਿੱਤਾ ਗਿਆ ਹੈ, ਸਾਨੂੰ ਉਹਦੇ 'ਚ ਯਾਨੀ ਕਿ ਸਾਡੇ ਜਿਹੜੇ ਰਕਬੇ ਨੇ ਉਹਨਾਂ ਦੀਆਂ ਵੈਲਿਊਏਸ਼ਨਾਂ ਜਿਹੜੀਆਂ ਨੇ ਉਹਦੇ ਮੁਤਾਬਿਕ ਸਾਨੂੰ ਉਹ ਨਹੀਂ ਫੈਸਿਲਿਟੇਟ ਕੀਤਾ ਗਿਆ। ਜੋ ਮਿਸਾਲ ਮੇਰਾ ਰਕਬਾ ਅਗਰ ਮਿਸਾਲ 1 ਕਰੋੜ ਦਾ ਰਕਬਾ ਹੈ ਤੇ ਉਸੇ ਕਹਿੰਦਾ ਤੁਹਾਨੂੰ ਅਸੀਂ 10 ਲੱਖ ਰੁਪਏ ਦੇਣਾ, ਹੁਣ ਉਹ ਕਿਵੇਂ ਉਹਨੂੰ ਅਸੀਂ ਮੈਨੇਜ ਕਰੀਏ? ਠੀਕ ਹੈ ਨਾ ਜੀ, ਇਹ ਉਹੀ ਗੱਲ ਹੈ ਕਿ ਇਹ ਬਿਲਕੁਲ ਨਾ ਕਰਨ ਵਾਲੀ ਗੱਲਾਂ ਹੋਈਆਂ ਨਾ, ਉਲਟਾ ਮਕਰੂਜ਼ ਵੀ ਹੋ ਗਏ ਤੇ ਕੰਮ ਵੀ ਕੋਈ ਨਾ ਬਣਿਆ। ਅੱਛਾ ਇਹ ਦੱਸੋ ਕਿ ਜਿਸ ਤਰ੍ਹਾਂ ਮੈਂ ਬਾਕੀ ਦੋਸਤਾਂ ਨੂੰ ਸਵਾਲ ਕੀਤਾ ਹੈ ਕਿ ਤੁਹਾਡਾ ਸਾਊਥ ਪੰਜਾਬ ਦੇ ਇਲਾਕੇ 'ਚ ਫਿਸ਼ ਫਾਰਮਿੰਗ ਹੁੰਦੀ ਹੈ, ਸੈਂਟਰਲ ਪੰਜਾਬ 'ਚ ਬਹੁਤ ਨਾ ਹੋਣ ਦੇ ਬਰਾਬਰ ਹੋਏਗੀ, ਠੀਕ ਹੈ ਨਾ ਜੀ। ਕਿਆ ਨਵੀਂ ਪੌਦ ਲੋਕ ਜਿਹੜੇ ਹੈ ਕਿਉਂਕਿ ਜਿਹੜੀ ਫਸਲਾਂ ਨੇ ਉਹਦੇ ਵੀ ਨੁਕਸਾਨ ਤਾਂ ਹੁੰਦੇ ਪਿਆ, ਕਿਆ ਕਿਸਾਨ ਮੁਤਬਾਦਲ ਤੌਰ ਤੇ ਫਿਸ਼ ਫਾਰਮਿੰਗ ਵਾਲੇ ਪਾਸੇ ਆਉਂਦਾ ਪਿਆ? ਨਹੀਂ ਸਰ ਬਿਲਕੁਲ ਨਹੀਂ ਆਉਂਦਾ ਪਿਆ। ਅਸੀਂ ਜਿਹੜੇ ਇਸ ਟਾਈਮ ਫਿਸ਼ ਫਾਰਮਿੰਗ ਦੇ ਵਿੱਚ ਹੈਗੇ ਆ, ਜਿਹੜਾ ਪਿਛਲਾ ਸਾਡੇ 2-3 ਸਾਲ ਗੁਜ਼ਰ ਰਹੇ ਨੇ, ਅਸੀਂ ਇਹ ਜਿਤਨੇ ਵੀ ਇਨਪੁਟਸ ਦੇ ਰੇਟ ਵਧੇ ਨੇ ਉਹਦੇ ਵਿੱਚ ਆ ਕੇ ਸਾਡਾ ਤੇ ਬਿਲਕੁਲ ਹੀ ਸਰ ਬੈਲੈਂਸ ਤੋਂ ਵੀ ਥੱਲੇ ਚਲੇ ਗਏ। ਇਹ ਕਰੰਟ ਈਅਰ ਸਾਡਾ ਹੈਗਾ ਸੀਗਾ, ਹਾਲਾਂਕਿ ਅਸੀਂ ਸੋਚ ਰਹੇ ਸੀਗੇ ਕਿ ਵੀ ਸਲਾਬ ਆਇਆ, ਪ੍ਰੋਡਕਸ਼ਨ ਜਿਹੜੀ ਹੈ ਸਾਡੀ ਉਹ ਤਕਰੀਬਨ ਅੱਧੀ ਮੱਛੀ ਸਾਡੀ ਰੁੜ ਗਈ ਹੈ, ਲੇਕਿਨ ਫਿਰ ਵੀ ਕੋਈ ਰੇਟ ਸਾਡੇ ਮੁਨਾਸਬ ਹੋਣਗੇ। ਉਹਦੇ ਬਾਵਜੂਦ ਸਾਡੀ ਮੱਛੀ ਜਿਹੜੀ ਹੈ ਉਹਦੇ ਰੇਟ ਨਹੀਂ ਉੱਤੇ ਚਲੇ ਗਏ। ਉਹਦੀ ਵਜ੍ਹਾ ਸਿਰਫ ਇਹੀ ਹੈ ਸਰ ਕਿ ਕਿਸੇ ਵੀ ਕੋਈ ਵੀ ਸਿਸਟਮ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਜਗ੍ਹਾ ਤੇ ਸਪੋਰਟ ਕਰਨ ਦੇ ਹੱਕ 'ਚ ਹੀ ਨਹੀਂ ਹੈ। ਸਾਡਾ ਮੁਲਕ ਜਿਹੜਾ ਹੈ ਸਰ ਇਹ ਟੋਟਲ ਹੈ ਹੀ ਜ਼ਰਾਤ ਤੇ ਡਿਪੈਂਡ ਹੀ ਜ਼ਰਾਤ ਤੇ ਕਰਦਾ, ਠੀਕ ਹੈ ਨਾ ਜੀ, ਲੇਕਿਨ ਸਾਡੇ ਵਾਸਤੇ ਕੋਈ ਇੱਕ ਫੈਸਿਲਿਟੀ ਵੀ ਕੋਈ ਨਹੀਂ। ਇਹ ਤੇ ਸਾਡੀ ਹੁਕੂਮਤਾਂ ਦੇ ਕੰਮ ਹੀ ਐਸੇ ਨੇ। ਇੱਥੇ ਬਾਕੀ ਭਰਾ ਬੈਠੇ ਨੇ, ਇੱਧਰ ਆਓ ਜੀ, ਮੇਰੇ ਨਾਲ ਆਓ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਅੱਲਾ ਦਾ ਕਰ। ਮਾਸ਼ਾਅੱਲਾ। ਕਦੋਂ ਤੋਂ ਕਰ ਰਹੇ ਹੋ ਫਿਸ਼ ਫਾਰਮਿੰਗ? ਮੈਨੂੰ ਜੀ 20 ਸਾਲ ਹੋ ਗਏ ਨੇ। 20 ਸਾਲ ਹੋ ਗਏ ਨੇ, ਠੀਕ ਹੈ। ਕੀ ਸੋਚ ਕੇ ਸ਼ੁਰੂ ਕੀਤੀ ਸੀਗੀ ਤੇ ਅੱਜ ਜਦੋਂ ਜਿਸ ਮੁਕਾਮ ਤੇ ਖੜੇ ਹੋ ਪਛਤਾਵਾ ਤਾਂ ਨਹੀਂ ਹੁੰਦਾ? ਸਰ ਪਛਤਾਵਾ ਵਾਲੀ ਜਿਹੜੀ ਗੱਲ ਹੈ ਜੀ, ਜਿਹੜੀ ਅਸੀਂ ਬਾਕੀ ਵੀ ਦੋਸਤਾਂ ਨੂੰ ਕਹਿ ਰਹੇ ਨੇ, ਅਸੀਂ ਅੱਜ ਤੱਕ ਜਿਸ ਮੁਕਾਮ ਤੇ ਵੀ ਪਹੁੰਚੇ ਆਪਣੀ ਮਿਹਨਤ ਨਾਲ ਪਹੁੰਚੇ ਨੇ। ਸਾਨੂੰ ਇਸ ਚੀਜ਼ ਦਾ ਜ਼ਰੂਰ ਪਛਤਾਵਾ ਹੈ ਕਿ ਗਵਰਨਮੈਂਟ ਨੇ ਸਾਨੂੰ 1% ਵੀ ਸਪੋਰਟ ਨਹੀਂ ਕੀਤਾ। ਤੁਸੀਂ ਇਹ ਅੰਦਾਜ਼ਾ ਲਾ ਲਓ, ਸਾਨੂੰ ਅੱਜ ਤੱਕ ਇੰਡਸਟਰੀ ਦਾ ਮੁਕਾਮ ਨਹੀਂ ਦਿੱਤਾ ਗਿਆ। ਇੰਡਸਟਰੀ ਤਾਂ ਦੂਰ ਦੀ ਗੱਲ ਹੈ, ਸਾਨੂੰ ਸਮਾਲ ਇੰਡਸਟਰੀ ਦੇ ਵਿੱਚ ਕੈਟੇਗਰੀ ਦੇ ਵਿੱਚ ਵੀ ਸਹੂਲਤਾਂ ਜਿਹੜੀਆਂ ਨੇ ਉਹਨਾਂ ਦੇ ਵਿੱਚੋਂ ਅਸੀਂ ਹਾਲੇ ਤੱਕ ਇੰਤਜ਼ਾਰ ਹੀ ਕਰ ਰਹੇ ਨੇ, ਠੀਕ ਹੈ। ਤੇ ਇਸ ਚੀਜ਼ ਨੂੰ ਦੇਖੀਏ ਤੇ ਬਾਕੀ ਮਮਾਲਕ ਨੂੰ ਦੇਖੀਏ, ਦੁਨੀਆ ਦੀ ਜਿੰਨੀ ਤਰੱਕੀ ਹੋ ਗਈ ਹੈ, ਤੇ ਸਾਨੂੰ ਇੱਕ ਵਾਰੀ ਪਛਤਾਵਾ ਤਾਂ ਹੁੰਦਾ ਕਿ ਜ਼ਿੰਦਗੀ ਦਾ ਇੱਕ ਟਾਈਮ ਹੈ 20 ਸਾਲ ਅਸੀਂ ਇਸ ਫੀਲਡ ਨੂੰ ਦੇ ਬੈਠੇ ਹਾਂ, ਠੀਕ ਹੈ। ਤੇ ਜ਼ਾਹਿਰੀ ਜੀ ਗੱਲ ਹੈ ਕਿ ਪਛਤਾਵੇ ਵਾਲੀ ਗੱਲ ਤਾਂ ਹੈ ਜੀ। ਤੇ ਇਸ ਟਾਈਮ ਜਿਹੜਾ ਹੈ ਲਾਗਤ 'ਚ ਪਿਛਲੇ 5 ਸਾਲਾਂ ਦੀ ਕਰਦੇ ਨੇ, 5 ਸਾਲਾਂ 'ਚ ਜਿਹੜਾ ਖਰਚਾ ਹੈ ਫਿਸ਼ ਫਾਰਮਿੰਗ ਦਾ ਉਹ ਕਿੰਨਾ ਕੁ ਵਧਿਆ ਹੈ? ਸਰ ਤਕਰੀਬਨ 8 ਤੋਂ 9 ਗੁਣਾ ਵੱਧ ਗਿਆ। 8 ਤੋਂ 9 ਗੁਣਾ? 8 ਤੋਂ 9 ਗੁਣਾ। 2010 ਵਿੱਚ ਸਾਡਾ ਖਰਚਾ ਹੁੰਦਾ ਸੀ 1.25 ਲੱਖ ਰੁਪਏ ਏਕੜ ਦਾ। ਅੱਜ ਮੇਰਾ ਖਿਆਲ ਹੈ ਫਾਰਮਰ ਨੂੰ ਇਸ ਸਾਲ ਦਾ ਜਿਹੜੀ ਅਸੀਂ ਲਾ ਰਹੇ ਹਾਂ ਤੇ 10 ਲੱਖ ਤੇ ਵੀ ਨਹੀਂ ਖੜਦਾ ਏਕੜ ਦਾ ਸਾਨੂੰ ਨਜ਼ਰ ਆ ਰਿਹਾ, ਠੀਕ ਹੈ। ਅੱਗੇ ਮੱਛੀ ਦੇ ਜਿਹੜੇ ਰੇਟ ਨੇ ਉਹ ਅੱਗੇ ਜਾਣ ਦੀ ਬਜਾਏ ਪਿੱਛੇ ਨੂੰ ਆ ਰਹੇ ਨੇ, ਠੀਕ ਹੈ, ਕਿਉਂਕਿ ਗਵਰਨਮੈਂਟ ਸਾਨੂੰ ਬਿਲਕੁਲ ਵੀ ਸਪੋਰਟ ਨਹੀਂ ਕਰ ਰਹੀ। ਕੋਈ ਐਕਸਪੋਰਟ ਦਾ ਚੈਨਲ ਨਹੀਂ ਇਸਤੇਮਾਲ ਕੀਤਾ ਜਾ ਰਿਹਾ ਤੇ ਫਾਰਮਰ ਦੀ ਇੰਨੀ ਹੈਸੀਅਤ ਨਹੀਂ ਕਿ ਉਹ ਆਪਣੇ ਤੌਰ ਤੇ ਕਿਸੇ ਐਕਸਪੋਰਟ ਦਾ ਚੈਨਲ ਕੋਈ ਕ੍ਰੀਏਟ ਕਰ ਸਕੇ। ਨਾ ਸਟੋਰੇਜ ਫੈਸਿਲਿਟੀ ਨੇ, ਨਾ ਸਾਡੇ ਕੋਲ ਮਕਾਮੀ ਤੌਰ ਤੇ ਕੋਈ ਕੋਲਡ ਸਟੋਰ ਦੀ ਫੈਸਿਲਿਟੀ ਦਾ ਗਵਰਨਮੈਂਟ ਵੱਲੋਂ ਦਿੱਤੀ ਗਈ ਹੈ, ਨਾ ਇੰਟਰਨੈਸ਼ਨਲੀ ਸਾਡੀ ਮੱਛੀ ਨੂੰ ਕੋਈ ਪਹਿਚਾਣ ਦਵਾਈ ਗਈ ਹੈ। ਤੇ ਮੇਰਾ ਖਿਆਲ ਮੈਂ ਦੇਖਦਾ ਵੀ ਸਟੋਰੇਜ ਦੀ ਬੰਦਾ ਸਾਰੇ ਭਰਾ ਗੱਲ ਕਰ ਰਹੇ ਨੇ ਸਟੋਰੇਜ ਦੀ, क्या बहुत ज़्यादा खर्चा है या ਜਿਹੜੇ ਅਸੀਂ ਫਸਲਾਂ ਵਾਸਤੇ ਕੋਲਡ ਸਟੋਰ ਬਣਾਉਂਦੇ क्या ਉਹੀ ਟੈਕਨੋਲੋਜੀ ਉਹੀ ਖਰਚਾ ਹੈ ਜਾਂ ਮੱਛੀ ਵਾਸਤੇ ਕੋਲਡ ਸਟੋਰ ਬਣਾਉਣ ਵਾਸਤੇ ਖਰਚਾ ਘੱਟ ਹੈ? ਸਰ ਮੱਛਲੀ ਵਾਸਤੇ ਜ਼ਿਆਦਾ ਹੈ, ਇਹਨੂੰ -30 ਸੈਲਸੀਅਸ ਤੇ ਬਲਾਸਟ ਫਰੀਜ਼ਿੰਗ ਕਰਨੀ ਪੈਂਦੀ ਹੈ। ਉਹਦਾ ਖਰਚਾ ਲਾਗਤ ਜਿਹੜੀ ਹੈ ਆਮ ਕੋਲਡ ਸਟੋਰੇਜ ਤੋਂ ਜ਼ਿਆਦਾ ਹੈ, 2 ਗੁਣਾ ਹੈ ਕਮ ਸੇ ਕਮ 2 ਗੁਣਾ ਹੈ। ਤੇ ਵੈਸੇ ਜਦੋਂ ਤੁਸੀਂ ਕਰਦੇ ਹੋ ਬਲਾਸਟ ਫਰੀਜ਼ਿੰਗ ਕਰਦੇ ਹੁੰਦੇ ਹੋ ਉਸ ਤੋਂ ਬਾਅਦ ਸ਼ੈਲਫ ਲਾਈਫ ਕਿੰਨੀ ਵੱਧ ਜਾਂਦੀ ਹੈ? 1 ਸਾਲ ਤੱਕ, 6 ਮਹੀਨੇ ਤੋਂ 1 ਸਾਲ ਤੱਕ ਉਹਦੀ ਸ਼ੈਲ ਲਾਈਫ ਹੋ ਜਾਂਦੀ ਹੈ ਜੀ।
ਕਿਉਂਕਿ ਅਸੀਂ ਦੇਖਦੇ ਹਾਂ ਜਿਹੜੀ ਇੰਪੋਰਟਡ ਮੱਛੀ ਆ ਰਹੀ ਹੈ ਉਹ ਬੜਾ ਮੁਕਾਬਲਨ ਇਹੀ ਟੈਕਨੋਲੋਜੀ ਇਸਤੇਮਾਲ ਕੀਤੀ ਜਾਂਦੀ ਹੈ ਬਲਾਸਟ ਫਰੀਜ਼ ਦੀ, ਉਹ ਬੜੀ ਹਾਰਡ ਜਿਹੜੀਆਂ ਫਰੀਜ਼ ਹੋਈ ਹੁੰਦੀ ਹੈ। ਜੀ ਇਹੀ ਹੈ ਉਹਨਾਂ ਦੇ। ਦੇਖੋ ਜੀ ਜਦੋਂ ਤੁਸੀਂ ਉਹਨੂੰ ਸਟੋਰ ਕਰ ਲੈਂਦੇ ਹੋ ਫਿਰ ਤੁਹਾਡੇ ਕੋਲ ਟਾਈਮ ਹੈ ਇੱਕ, ਅੱਜ ਰੇਟ ਨਹੀਂ ਵੀ ਮਿਲਿਆ ਤੁਸੀਂ 4 ਮਹੀਨੇ ਬਾਅਦ ਮੰਡੀ ਨੂੰ ਵੇਚ ਸਕਦੇ ਹੋ, ਤੁਹਾਡੇ ਕੋਲ ਫਾਇਦਾ ਹੋ ਜਾਂਦਾ ਹੈ। ਤੇ ਇਹ ਫਾਰਮਰ ਤਾਂ ਇਸ ਕਾਬਲ ਨਹੀਂ, ਉਹ ਵਿਚਾਰਾ ਤਾਂ ਆਪਣੀ ਖਾਦ ਤੇ ਬਿਜਲੀ ਦੇ ਬਿੱਲਾਂ ਤੋਂ ਬਾਹਰ ਹੀ ਨਹੀਂ ਨਿਕਲ ਰਿਹਾ ਤੇ ਉਹ ਸਟੋਰੇਜ ਫੈਸਿਲਿਟੀ ਕਿਵੇਂ ਪਾਏਗਾ। ਇਹ ਗਵਰਨਮੈਂਟ ਨੂੰ ਐਂਟਰਟੇਨ ਕਰਨਾ ਚਾਹੀਦਾ ਸਾਨੂੰ। ਨਾਜ਼ਰੀਨ ਇੱਥੇ ਲਾਂਗੇ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਅੱਜ ਕੱਲ੍ਹ ਵੈਸੇ ਤਾਂ ਆਫ ਸੀਜ਼ਨ ਹੈ, ਜ਼ਾਹਿਰ ਗੱਲ ਹੈ ਕਿ ਇਸ ਟਾਈਮ ਜਿਹੜਾ ਸੀਜ਼ਨ ਚੱਲ ਰਿਹਾ ਉਹ ਮੱਛੀ ਪਾਣ ਦਾ ਔਰ ਪਾਲਣ ਦਾ ਹੈ, ਲੇਕਿਨ ਫਿਰ ਹੀ ਤੁਹਾਨੂੰ ਮੈਂ ਪਲਾਂਟ ਦਿਖਾ ਸਕਾਂ, ਉਹ ਮਰਾਹਲ ਦਿਖਾ ਸਕਾਂ ਕਿ ਫਿਸ਼ ਫਾਰਮਰ ਜਿਹੜੇ ਨੇ ਕਿਸ ਤਰ੍ਹਾਂ ਨਵੇਂ ਪਲਾਂਟ ਲਿਆ ਰਹੇ ਨੇ, ਉਹ ਕਿਸ ਤਰ੍ਹਾਂ ਉੱਤੇ ਕੰਮ ਕਰ ਰਹੇ ਨੇ, ਤੇ ਮਜ਼ੀਦ ਵੀ ਗੁਫ਼ਤਗੂ ਜਾਰੀ ਰੱਖਾਂਗੇ ਇੱਕ ਬ੍ਰੇਕ ਤੋਂ ਬਾਅਦ। ਜੀ ਬ੍ਰੇਕ ਤੋਂ ਬਾਅਦ ਵਾਪਸ ਜੀ ਆਇਆਂ ਨੂੰ। ਜਿਸ ਤਰ੍ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਅਸੀਂ ਫਿਸ਼ ਪੌਂਡ ਦਿਖਾ ਰਹੇ ਹਾਂ, ਫਿਸ਼ ਫਾਰਮ ਨਾਲ ਗੱਲ ਕਰਕੇ ਦਿਖਾ ਰਹੇ ਹਾਂ, ਇੱਥੇ ਬੜਾ ਜ਼ਰੂਰੀ ਹੈ ਤੁਹਾਨੂੰ ਇਹ ਦੱਸਣਾ ਕਿ ਜਦੋਂ ਫਿਸ਼ ਪੌਂਡ ਦੇ ਵਿੱਚੋਂ ਮੱਛੀ ਕੱਢੀ ਜਾਂਦੀ ਹੈ ਤੇ ਜਿਹੜਾ ਫਿਸ਼ ਫਾਰਮ ਵਾਲਾ ਹੈ ਉਹਨੂੰ ਕਿਸ ਤਰ੍ਹਾਂ ਪ੍ਰੋਸੈਸ ਕਰਦਾ ਹੈ। ਕਿਤੇ ਇਹ ਤਾਂ ਨਹੀਂ ਕਿ ਸਾਰਾ ਮਲਬਾ ਜਿਹੜਾ ਹੈ ਮੱਛੀ ਮੰਡੀ ਤੇ ਰੇਹੜੀਆਂ 'ਤੇ ਪਾਈ ਜਾ ਰਹੇ ਨੇ, ਆਪਣਾ ਵੀ ਬੰਦੋਬਸਤ ਕੀਤਾ ਹੋਇਆ ਕਿ ਨਹੀਂ ਕੀਤਾ ਹੋਇਆ, ਤੇ ਤੁਹਾਨੂੰ ਹੁਣ ਦਿਖਾਉਂਦੇ ਹਾਂ ਕਿ ਜਿਹੜਾ ਫਿਸ਼ ਕਟਿੰਗ ਹੁੰਦੀ ਹੈ ਫਾਰਮ ਪੌਂਡ 'ਚ ਕੱਢ ਕੇ ਉਹ ਕਿਸ ਤਰ੍ਹਾਂ ਹੁੰਦੀ ਹੈ। ਸਲਾਉਦੀਨ ਸਾਹਿਬ ਇਹ ਦੱਸੋ ਕਿ ਇਹ ਤੁਹਾਡਾ ਜਿਹੜਾ ਲੱਗਾ ਹੋਇਆ ਸਿਸਟਮ ਇਹ ਕਿਸ ਤਰ੍ਹਾਂ ਕੰਮ ਕਰਦਾ, ਕਿੱਥੋਂ ਸ਼ੁਰੂ ਹੁੰਦਾ ਹੈ ਤੇ ਕਿੱਥੇ ਆ ਕੇ ਮੱਛੀ ਜਿਹੜੀ ਉਹ ਐਂਡ 'ਤੇ ਆ ਜਾਂਦੀ ਹੈ। ਬੜੇ ਬੜੇ ਡੱਬੇ ਛੱਬੇ ਨੀਲੇ ਪੀਲੇ ਰੱਖੇ ਹੋਏ ਨੇ, ਆ ਵੀ ਬੜਾ ਕੁਛ ਹੈ। ਜੀ ਰਿਜ਼ਵਾਨ ਸਾਹਿਬ, ਮੈਂ ਤੁਹਾਨੂੰ ਪਹਿਲੇ ਵੀ ਅਰਜ਼ ਕੀਤੀ ਕਿ ਫਿਸ਼ ਫਾਰਮਿੰਗ ਜਿਹੜਾ ਨਾ ਮੇਰਾ ਸ਼ੋਭਾ ਵੀ ਹੈ ਤੇ ਮੇਰਾ ਸ਼ੌਕ ਵੀ ਹੈ, ਤੇ ਸ਼ੌਕ ਦਾ ਤੁਹਾਨੂੰ ਪਤਾ ਹੈ ਕਿ ਮੁੱਲ ਨਹੀਂ ਹੁੰਦਾ। ਤੇ ਮੈਂ ਇਹ ਫਿਸ਼ ਫਾਰਮਿੰਗ ਜਦੋਂ ਕੀਤੀ ਤੇ ਮੈंने ਕਿਹਾ ਕਿ ਅਸੀਂ ਕਿਉਂ ਨਹੀਂ ਦੁਨੀਆ ਦਾ ਮੁਕਾਬਲਾ ਕਰ ਸਕਦੇ। ਤੇ ਉਹਦੀ ਸਭ ਤੋਂ ਮੇਨ ਰੀਜ਼ਨ ਸਾਨੂੰ ਇਹੀ ਨਜ਼ਰ ਆਏ ਕਿ ਸਾਡੀ ਜਿਹੜੀ ਮਛਲੀ ਆ ਮਾਰਕੀਟ ਦੇ ਵਿੱਚ ਜਾ ਰਹੀ ਹੈ ਉਹ ਅਨਹੈਲਦੀ ਆ, ਅਨਹਾਈਜੈਨਿਕ ਹੈ। ਤੇ ਅਸੀਂ ਫਿਰ ਉਹਨੂੰ ਮੇਨਟੇਨ ਕਰਨ ਵਾਸਤੇ ਅਸੀਂ ਸੁਪਰ ਮਾਰਕੀਟਾਂ ਨੂੰ ਅਪਰੋਚ ਕੀਤਾ। ਫਿਰ ਅਸੀਂ ਉਹਨਾਂ ਨੂੰ ਜਦੋਂ ਅਪਰੋਚ ਕੀਤਾ ਅਸੀਂ ਉਹਨਾਂ ਨੂੰ ਕਿਹਾ ਜੀ ਤੁਹਾਨੂੰ ਅਸੀਂ ਟੋਟਲ ਹਾਈਜੈਨਿਕ ਫਿਸ਼ ਦੇਵਾਂਗੇ ਜਿਹਦੇ 'ਚ ਬੈਕਟੀਰੀਆ ਪ੍ਰੋਡਿਊਸ ਨਹੀਂ ਹੋਏਗਾ ਔਰ ਉਹਦੀ ਸ਼ੈਲਫ ਲਾਈਫ ਜ਼ਿਆਦਾ ਹੋਏਗੀ। ਸਹੀ ਹੈ। ਮਾਰਕੀਟ ਦੀ ਨਿਸਬਤ ਸ਼ੈਲਫ ਲਾਈਫ ਉਹ ਇਸ ਚੀਜ਼ 'ਤੇ ਕੰਪਰੋਮਾਈਜ਼ ਉਹਨਾਂ ਨੇ ਕੀਤਾ। ਉਹਨਾਂ ਨੇ ਕਿਹਾ ਜੀ ਅਸੀਂ, ਉਹਨਾਂ ਨੇ ਖੁਸ਼ਹੈਂਦ ਗੱਲ ਇਹ ਕੀਤੀ, ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ 25 ਰੁਪਏ ਪਰ ਕਿਲੋ ਪ੍ਰੀਮੀਅਮ ਵੀ ਦੇਵਾਂਗੇ। ਠੀਕ ਹੈ। ਅਸੀਂ ਕਿਹਾ ਠੀਕ ਹੈ। ਅਸੀਂ ਉਹਨੂੰ ਫਿਰ ਲਾਗੂ ਕਰਨਾ ਸ਼ੁਰੂ ਕੀਤਾ। ਇਹ ਪਲਾਂਟ ਜਿਹੜਾ ਬਣਾਇਆ ਹੈ ਅੱਗੇ ਆ ਜਾਈਏ ਦੇਖੀਏ, ਆਹ ਤੇ ਤੁਸੀਂ ਲੱਗਦਾ ਟੂਵਲ ਦਾ ਹੋਦਾ ਟਾਈਪ ਲੱਗਿਆ ਦਾ ਮੈਨੂੰ। ਜੀ ਜੀ, ਇਹ ਟੋਟਲ ਅਸੀਂ ਆਪਣੀ ਮਦਦ ਆਪ ਦੇ ਤਹਿਤ ਬਣਾਇਆ ਔਰ ਇਹਦੇ 'ਚ ਅਸੀਂ ਗੂਗਲ ਤੋਂ ਹੀ ਚੀਜ਼ਾਂ ਲੈ ਕੇ ਇਹਨੂੰ ਸਰਵ ਕੀਤਾ। ਠੀਕ ਹੈ। ਅੱਛਾ, ਇਹ ਸਭ ਤੋਂ ਪਹਿਲੇ ਤਾਂ ਮਛਲੀ ਜਿਹੜੀ ਅਸੀਂ ਜਦੋਂ ਪੌਂਡ ਦੇ ਵਿੱਚੋਂ ਕੱਢਦੇ ਹਾਂ ਉਹ ਜਦੋਂ ਅਸੀਂ ਮਛਲੀ ਗੱਡੀ ਦੇ 'ਚ ਲੋਡ ਕਰਦੇ ਹਾਂ ਉਹਦੇ 'ਚ ਪਹਿਲੇ ਹੀ ਆਈਸ ਅਸੀਂ ਰੱਖਦੇ ਹਾਂ। ਠੀਕ ਹੈ। ਤਾਂ ਕਿ ਇੱਥੇ ਆਉਂਦਾ ਤਾਂ ਕਿ ਉਹਦਾ ਟੈਂਪਰੇਚਰ ਰੇਜ਼ ਨਾ ਹੋਵੇ। ਠੀਕ ਹੈ। ਉਸ ਤੋਂ ਬਾਅਦ ਜਦੋਂ ਮਛਲੀ ਸਾਡੇ ਕੋਲ ਇੱਥੇ ਰਿਸੀਵ ਹੁੰਦੀ ਹੈ, ਪਲਾਂਟ ਤੇ ਆਉਂਦੀ ਹੈ, ਇੱਥੇ ਡਾਲਾ ਲਾ ਕੇ ਮਛਲੀ ਸਾਰੀ ਇਹਦੇ 'ਚ ਅਸੀਂ ਪਲਟੀ ਮਾਰ ਦਿੰਦੇ। ਇਹਦੇ ਵਿੱਚ ਆਲਰੇਡੀ ਆਈਸ ਵੀ ਮੌਜੂਦ ਹੁੰਦੀ ਹੈ ਔਰ ਪਾਣੀ ਵੀ ਮੌਜੂਦ ਹੁੰਦਾ ਹੈ। ਠੀਕ ਹੈ। ਅਗਰ ਫਰਜ਼ ਕਰੋ ਮਛਲੀ ਥੋੜੀ ਜਿਹੀ ਗੰਦੀ ਹੈ, ਉਹਦੇ 'ਚ ਕੰਟੈਮੀਨੇਸ਼ਨ ਪਿੱਛੋਂ ਪੌਂਡ ਦੇ ਵਿੱਚੋਂ ਮਿੱਟੀ ਛਿੱਟੀ ਆ ਗਈ ਹੈ, ਤੇ ਉਹ ਇੱਥੇ ਲੜਕਾ ਬੈਠਾ ਹੁੰਦਾ ਉਹ ਇਹਨੂੰ ਸਾਫ਼ ਕਰ ਦਿੰਦਾ। ਠੀਕ ਹੈ। ਤੇ ਉਸ ਤੋਂ ਬਾਅਦ ਉਹ ਲੜਕਾ ਇੱਥੇ ਆਪਣਾ ਮਛਲੀ ਜਿਹੜੀ ਹੈ ਇਹ ਕਨਵੇਅਰ ਦੇ ਜ਼ਰੀਏ ਇੱਥੇ ਆ ਜਾਂਦੀ ਹੈ। ਸਹੀ ਹੈ। ਜਦੋਂ ਇੱਥੇ ਆਉਂਦੀ ਹੈ ਇੱਥੇ ਡੀ ਕਟਿੰਗ ਦਾ ਮਾਮਲਾ ਕਲੀਅਰ ਹੋ ਜਾਂਦਾ ਹੈ। ਯਾਨੀ ਕਿ ਡੀ ਕਟਿੰਗ ਮਛਲੀ ਦਾ ਪੇਟ ਚਾਕ ਕਰਦੇ ਆ, ਪੇਟ ਚਾਕ ਕਰਕੇ ਉਹਨੂੰ ਫਿਰ ਅੱਗੇ ਫਾਰਵਰਡ ਕੀਤਾ ਜਾਂਦਾ ਹੈ। ਸਹੀ ਹੈ। ਅੱਛਾ, ਇਹ ਯਾਨੀ ਕਿ ਇੱਥੋਂ ਆਏ ਜਦ ਤੁਸੀਂ ਕਿਹਾ ਮੁੰਡਾ ਹੁੰਦਾ ਹੈ, ਮੁੰਡਾ ਵਿੱਚ ਹੁੰਦਾ ਹੋਦੇ ਦੇ? ਮੁੰਡਾ ਵਿੱਚ ਹੁੰਦਾ, ਉਹਨੂੰ ਪੂਰਾ ਵੈਡਰ ਪਾਇਆ ਹੁੰਦਾ ਉਹਨੇ, ਉਹਦੇ ਹੱਥ ਤੇ ਜਿਹੜੇ ਪੈਰ ਹੁੰਦੇ ਨੇ ਉਹ ਸਾਰੇ ਸੈਨੀਟਾਈਜ਼ ਹੁੰਦੇ ਨੇ, ਉਹਦੇ 'ਚ ਕੰਟੈਮੀਨੇਸ਼ਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸਹੀ ਹੈ। ਔਰ ਇਹ ਜੋ ਲਿਖਿਆ ਡੀ ਕਟਿੰਗ, ਇਹ ਡੀ ਕਟਿੰਗ ਦਾ ਕੀ ਸ਼ੋਭਾ ਜੀ? ਡੀ ਕਟਿੰਗ ਦਾ ਮਤਲਬ ਇਹ ਹੈ ਕਿ ਉਹਦਾ ਮਛਲੀ ਦਾ ਪੇਟ ਚਾਕ ਕਰਕੇ ਉਹਦਾ ਫੁਜ਼ਲਾ ਜਿਹੜਾ ਹੁੰਦਾ ਉਹ ਬਾਹਰ ਕੱਢ ਲਿਆ ਜਾਂਦਾ ਹੈ। ਉਸ ਤੋਂ ਬਾਅਦ ਮਛਲੀ ਨੂੰ ਅੱਗੇ ਫਾਰਵਰਡ ਕੀਤਾ ਜਾਂਦਾ ਹੈ। ਉੱਥੇ ਮਛਲੀ ਇੱਕ ਬੰਦਾ ਖੜਾ ਹੁੰਦਾ ਹੈ, ਉਹ ਇਹਦੀ ਕੈਟਾਗਰੀ ਕਰ ਰਿਹਾ ਹੁੰਦਾ। ਆਹ ਡੀ ਕਟਿੰਗ ਸਲੈਬ ਹੈ। ਡੀ ਕਟਿੰਗ ਸਲੈਬ ਹੈ। ਇਹਦੇ ਵਿੱਚ ਇਹ ਹੈ ਕਿ ਅਗਰ ਫਰਜ਼ ਕਰੋ ਉੱਥੇ ਵੀ ਮਛਲੀ ਕੋਈ ਖਰਾਬ ਹੁੰਦੀ ਹੈ, ਇੱਥੇ ਤਾਂ 1 ਬਾਏ 1 ਮਛਲੀ ਨੇ ਵਰਕਰ ਦੇ ਹੱਥ 'ਚ ਆਉਣਾ ਹੈ। ਉਹਦੇ ਦੇਖ ਲੈਣਾ ਕਿ ਅਗਰ ਮਛਲੀ ਨੂੰ ਕੋਈ ਪ੍ਰੋਬਲਮ ਹੈ ਜਾਂ ਉਹਦੇ 'ਤੇ ਕੋਈ ਡਸਟ ਹੈ ਤਾਂ ਉਹ ਇੱਥੇ ਟੂਟੀ ਚੱਲ ਰਹੀ ਹੁੰਦੀ ਹੈ, ਉਹਦੇ 'ਤੇ ਸਾਫ਼ ਵੀ ਹੋ ਜਾਂਦੀ ਹੈ। ਤੇ ਉਸ ਤੋਂ ਬਾਅਦ ਫਿਰ ਜਦੋਂ ਡੀ ਕਟਿੰਗ ਹੋ ਜਾਂਦੀ ਹੈ, ਉਹਦੀ ਫੁਜ਼ਲਾ ਲਾਇਸ਼ਾਂ ਨਿਕਲ ਜਾਂਦੀਆਂ ਨੇ, ਉਸ ਤੋਂ ਬਾਅਦ ਮਛਲੀ ਅੱਗੇ ਸਟਾਕ ਹੋਣੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ। ਅੱਗੇ ਸਾਡਾ ਇੱਕ ਕਾਂਟਾ ਪਿਆ ਹੁੰਦਾ ਹੈ, ਉਹਦੇ ਉੱਤੇ ਮਛਲੀ ਨੂੰ ਕੈਟਾਗਰੀ ਕੀਤੀ ਜਾਂਦੀ ਹੈ। ਉੱਥੋਂ ਡੀ ਕਟਿੰਗ ਤੋਂ ਆ ਕੇ ਇਹਨਾਂ 'ਚ ਆ ਗਈ। ਇਹਨਾਂ ਜਾ ਕੇ ਇਸ ਤੋਂ ਬਾਅਦ
ਮਛਲੀ ਜਿਹੜੀ ਹੈ ਕੈਟਾਗਰੀ ਹੁੰਦੀ ਹੈ। ਕੈਟਾਗਰੀ 2 ਕਿਲੋ ਵਾਲਾ ਰੋਹ ਲੈਦਾ, 3 ਕਿਲੋ ਵਾਲਾ ਲੈਦਾ, 2.5 ਕਿਲੋ ਵਾਲਾ ਲੈਦਾ ਕੀਤਾ ਜਾਂਦਾ ਹੈ ਔਰ ਉਸੇ ਹਿਸਾਬ ਨਾਲ ਹੀ ਮਾਰਕੀਟਸ ਦੇ ਰੇਟ ਹੁੰਦੇ ਨੇ। 2 ਕਿਲੋ ਤੇ ਮਛਲੀ ਦਾ ਰੇਟ ਲੈਦਾ ਹੁੰਦਾ, 3 ਕਿਲੋ ਦਾ ਲੈਦਾ ਹੁੰਦਾ ਜਿਹੜਾ ਹਾਂਜੀ ਉਸ ਤਰ੍ਹਾਂ। ਉਹ ਫਿਰ ਮਛਲੀ ਉਸ ਤਰੀਕੇ ਨਾਲ ਪੈਕ ਹੁੰਦੀ ਹੈ, ਮਛਲੀ ਬਾਕਸਿਸ ਪੈਕ। ਉਹ ਤੁਸੀਂ ਲਿਖਿਆ ਹੋਇਆ ਜੀ ਆਈਸ ਕ੍ਰਸ਼ਰ। ਜੀ ਆਈਸ ਕ੍ਰਸ਼ਰ ਦਾ ਕੀ ਕਰਦੇ ਹੋ? ਆਈਸ ਕ੍ਰਸ਼ਰ ਤਾਂ ਅਸੀਂ ਬਰਫ਼ ਜਿਹੜੀ ਹੈ ਉਹ ਅਸੀਂ ਬਰਫ਼ ਆਈਸ ਫੈਕਟਰੀ ਤੋਂ ਮੰਗਵਾ ਲੈਂਦੇ ਹਾਂ ਔਰ ਐਸੀ ਫੈਕਟਰੀ ਤੋਂ ਮੰਗਵਾਉਂਦੇ ਹਾਂ ਜਿੱਥੇ ਆਰਓ ਪਲਾਂਟ ਲੱਗਿਆ ਹੁੰਦਾ ਹੈ। ਠੀਕ ਹੈ। ਤਾਂ ਕਿ ਮਛਲੀ ਦੀ ਜਿਹੜੀ ਬਰਫ਼ ਹੈ ਉਹ ਅੱਛੀ ਹੋਵੇ, ਉਹਦੇ 'ਚ ਕੰਟੈਮੀਨੇਸ਼ਨ ਦੇ ਚਾਂਸਿਸ ਨਾ ਹੋਣ। ਸਹੀ। ਆ ਜਿਹੜੇ ਹੈ ਨੇ ਮੇਰੇ ਨਾਲ ਆਉਣ ਉਧਰ ਅੱਗੇ, ਤੇ ਆ ਜਿਹੜੇ ਬਾਕਸਿਸ ਪਏ ਨੇ, ਤੁਸੀਂ ਆਈਸ ਕ੍ਰਸ਼ਿੰਗ ਦੇ ਮਰਹਲੇ ਤੋਂ ਬਾਅਦ ਤੁਸੀਂ ਕਿਆ ਇਹਨਾਂ ਨੂੰ ਫਿਰ ਕਰਦੇ ਹੋ? ਆਈਸ ਕ੍ਰਸ਼ਿੰਗ ਕਰਨ ਤੋਂ ਬਾਅਦ ਫਿਰ ਅਸੀਂ ਮਛਲੀ ਇਹਨਾਂ ਬਾਕਸਾਂ ਦੇ ਵਿੱਚ ਪੈਕ ਕੀਤੀ ਜਾਂਦੀ ਹੈ। ਇੱਕ ਬਾਕਸ ਦੇ ਵਿੱਚ 40 ਤੋਂ 50 ਕਿਲੋ ਮਛਲੀ ਪੈਕ ਕਰਦੇ ਹਾਂ। ਇਹਦੇ 40 ਤੋਂ 50 ਕਿਲੋ ਹੁੰਦੀ ਹੈ? ਜੀ ਜੀ। ਅੱਛਾ। 40 ਤੋਂ 50 ਕਿਲੋ ਹਰ ਮਛਲੀ ਦੀ ਤਹਿ ਇੱਕ ਲੱਗਦੀ ਹੈ, ਉਹਦੇ ਉੱਤੇ ਤਕਰੀਬਨ 3 ਤੋਂ 4 ਇੰਚ ਬਰਫ਼ ਲੱਗਦੀ ਹੈ। ਫਿਰ ਉਸ ਤੋਂ ਬਾਅਦ ਮਛਲੀ ਲੱਗਦੀ ਹੈ, ਫਿਰ ਬਰਫ਼ ਲੱਗਦੀ ਹੈ ਔਰ ਇਸੇ ਪ੍ਰੋਸੈਸ ਨਾਲ ਹੀ ਮਛਲੀ ਨੂੰ ਅਸੀਂ ਅੱਗੇ ਲੈ ਕੇ ਜਾਂਦੇ। ਇਹਦੇ ਨਾਲ ਫਾਇਦਾ ਇਹ ਹੁੰਦਾ ਹੈ ਕਿ ਮਛਲੀ ਦੇ ਅੱਖਾਂ ਜਾਂ ਉਹਦੀ ਜਿਹੜੀ ਜਿਲਦ ਹੈ ਉਹਦੇ ਤੇ ਪ੍ਰੈਸਿੰਗ ਨਹੀਂ ਹੁੰਦੀ। ਸਹੀ ਹੈ। ਔਰ ਮਛਲੀ ਇਸੇ ਤਰੀਕੇ ਨਾਲ ਵਾਹ ਭਾਰੀ ਕੰਮ। ਹਾਂਜੀ ਹਾਂਜੀ, ਉਹਦੇ ਨਾਲ ਪ੍ਰੈਸਿੰਗ ਨਹੀਂ ਹੁੰਦੀ, ਮਛਲੀ ਜਿਹੜੀ ਹੈ ਉਹ ਸੇਫ ਹੁੰਦੀ ਹੈ। ਇਹਦੇ 'ਚ ਮਛਲੀ ਜਦੋਂ ਅਸੀਂ ਮਾਰਕੀਟ ਜਾਂਦੇ ਹਾਂ, ਜਿਵੇਂ ਅਸੀਂ ਪੂਰੇ ਪਾਕਿਸਤਾਨ ਦੇ ਜਿਤਨੇ ਮੈਟਰੋ ਕੈਸ਼ ਐਂਡ ਕੈਰੀ ਨੇ ਉਹਨਾਂ ਨੂੰ ਅਸੀਂ ਸਪਲਾਈ ਕਰ ਰਹੇ ਹਾਂ। ਅਸੀਂ ਗ੍ਰੀਨ ਵੈਲੀ ਨੂੰ ਸਪਲਾਈ ਕਰ ਰਹੇ ਹਾਂ ਇਸਲਾਮਾਬਾਦ ਦੇ ਵਿੱਚ। ਤੇ ਇਹ ਸਾਡੀ ਜਿਹੜੀ ਮਛਲੀ ਹੈ ਉਹ ਉਹਨਾਂ ਦਾ ਜਿਹੜਾ ਜਰਮਨ ਗੋਰਾ ਆਇਆ ਇੱਥੇ ਓਨਰ ਮੈਟਰੋ ਵਾਲਿਆਂ ਦਾ, ਉਹਨਾਂ ਨੇ ਇੱਥੋਂ ਮਛਲੀ ਆਪਣੇ ਨਾਲ ਪੈਕ ਕਰਕੇ ਜਰਮਨ ਲੈ ਗਏ। ਉਹਨਾਂ ਜਾ ਕੇ ਉਹਨਾਂ ਨੇ ਉੱਥੇ ਮਛਲੀ ਦਾ ਟੈਸਟ ਕੀਤਾ। ਟੈਸਟ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਇਹ ਮਛਲੀ 100% ਆਰਗੈਨਿਕ ਹੈ ਔਰ ਇਹਦੇ ਤੇ ਕੋਈ ਬੈਕਟੀਰੀਆ ਨਹੀਂ ਹੈਗਾ ਔਰ ਤੁਸੀਂ ਇਸੇ ਵੈਂਡਰਸ ਤੋਂ ਹੀ ਪ੍ਰਮੋਟ ਕਰੋ। ਔਰ ਅਸੀਂ ਦੇਖ ਰਹੇ ਹਾਂ ਕਿ ਸਾਡੀ ਸੇਲ ਜਿਹੜੀ ਹੈ ਮਛਲੀ ਦੀ ਸਿਹਤ ਅੱਛੀ ਹੋਣ ਦੀ ਵਜ੍ਹਾ ਤੋਂ, ਸਿਹਤ ਬਖਸ਼ ਹੋਣ ਦੀ ਵਜ੍ਹਾ ਤੋਂ ਸਾਡੀ ਸੇਲ ਹਰ ਸਾਲ ਮੈਟਰੋ ਤੇ ਵੱਧ ਰਹੀ ਹੈ। ਸਹੀ। ਯਾਨੀ ਕਿ ਅਗਰ ਅਸੀਂ ਪਿਛਲੇ ਸਾਲ 500 ਮਨ ਤੇ ਕੰਮ ਕੀਤਾ ਹੈ, ਇਸ ਸਾਲ ਅਸੀਂ ਉਹ 750 ਮਨ ਤੇ ਚਲੇ ਗਏ ਹਾਂ। ਉਹ ਸਾਡੀ ਸੇਲ ਵੀ ਵੱਧ ਰਹੀ ਹੈ ਔਰ ਸਾਡਾ ਪਰ ਕੈਪੀਟਲ। ਆਹ ਤੇ ਤੁਸੀਂ ਦੱਸਿਆ ਛੋਟੇ ਡੱਬੇ ਲੱਗ ਰਹੇ ਨੇ, ਆਹ ਬਹੁਤ ਵੱਡੇ ਹੈ ਨੇ, ਇਹ ਕੀ ਹਾਲ? ਇਹ ਸਾਰਾ ਅਸੀਂ ਇੱਕ ਮਾਡਲ ਬਣਾਉਣਾ ਚਾਹ ਰਹੇ ਹਾਂ ਉੱਥੇ ਇਸਲਾਮਾਬਾਦ ਦੇ ਵਿੱਚ। ਉਹਦਾ ਅਸੀਂ ਸਰਵੇ ਵੀ ਕਰਵਾਇਆ ਹੈ। ਸਰਵੇ ਦੇ ਵਿੱਚ ਇਹ ਰਿਪੋਰਟ ਆਈ ਹੈ ਕਿ ਲੋਕ ਮਛਲੀ ਖਾਣਾ ਬਹੁਤ ਪਸੰਦ ਕਰਦੇ ਨੇ। ਉਹਨਾਂ ਦੀ ਰੋਜ਼ਮਰਰਾ ਦੀ ਖੁਆਇਸ਼ ਵੀ ਹੁੰਦੀ ਹੈ ਕਿ ਅਸੀਂ ਅੱਛੀ ਮਛਲੀ ਲਈਏ, ਲੇਕਿਨ ਜਦੋਂ ਅਸੀਂ ਮੰਡੀ ਜਾਂਦੇ ਹਾਂ ਮਛਲੀ ਦੀ ਕੰਡੀਸ਼ਨ ਦੇਖਦੇ ਹਾਂ ਫਿਰ ਦੁਬਾਰਾ ਸਾਡਾ ਦਿਲ ਨਹੀਂ ਕਰਦਾ। ਬੋ ਆਉਂਦੀ ਨਾ ਮੱਛੀ ਮੰਡੀ ਜਾਂ ਮੱਛੀ ਦੀ ਰੇਹੜੀ ਦੇ ਉੱਤੇ। ਹਾਂ, ਸਾਡੇ ਪਾਕਿਸਤਾਨ ਦੇ ਵਿੱਚ ਕੋਈ ਐਸਾ ਤਰੀਕਾ ਕਾਰ ਨਹੀਂ ਹੈਗਾ ਕਿ ਅਸੀਂ ਅੱਛੇ ਰੀਜ਼ਨੇਬਲ ਤਰੀਕੇ ਨਾਲ ਮਛਲੀ ਸੇਲ ਕਰ ਸਕੀਏ। ਫਾਰਮਰ ਮਛਲੀ ਪ੍ਰੋਡਿਊਸ ਜ਼ਰੂਰ ਕਰਦਾ ਹੈ ਲੇਕਿਨ ਉਹ ਮਜਬੂਰ ਹੁੰਦਾ ਕਿ ਜੋ ਆੜ੍ਹਤੀ ਦੇ ਥੜੇ 'ਤੇ ਜਾ ਕੇ ਮਛਲੀ ਸੁੱਟ ਦਿੰਦਾ ਫਿਰ ਉਹ ਇੰਤਜ਼ਾਰ ਕਰਦਾ ਕਿ ਇਹਦਾ ਰੇਟ ਲੱਗੇ। ਲੇਕਿਨ ਅਗਰ ਅਸੀਂ ਇਹਨੂੰ ਅੱਛੇ ਤਰੀਕੇ ਨਾਲ ਮਛਲੀ ਸੇਲ ਕਰੀਏ, ਜਿਸ ਤਰ੍ਹਾਂ ਬੰਗਲਾਦੇਸ਼ ਕਰ ਰਿਹਾ, ਇੰਡੀਆ ਕਰ ਰਿਹਾ, ਵੀਅਤਨਾਮ ਕਰ ਰਿਹਾ, ਤੇ ਉਸ ਤਰੀਕੇ ਨਾਲ ਤੇ ਸਾਡੀ ਮਛਲੀ ਦੀ ਖਪਤ ਵੀ ਵੱਧ ਜਾਏਗੀ ਔਰ ਲੋਕਾਂ ਦੀ ਸਿਹਤ ਵੀ ਅੱਛੀ ਹੋਏਗੀ, ਲੋਕਾਂ ਦੀ ਐਵਰੇਜ ਲਾਈਫ ਵੀ ਵਧੇਗੀ। ਤੁਹਾਡੇ ਨਜ਼ਰ 'ਚ ਹੋਏਗਾ ਕਿ ਪਾਕਿਸਤਾਨ ਦੇ ਵਿੱਚ ਲੋਕਾਂ ਦੀ ਐਵਰੇਜ ਲਾਈਫ ਵੀ ਘਟਦੀ ਜਾ ਰਹੀ ਹੈ ਕਿਉਂਕਿ ਸਾਡਾ ਫੂਡ ਕੰਟੈਮੀਨੇਟਿਡ ਹੈ। ਅੱਛਾ ਸਰਾਉਦੀਨ ਸਾਹਿਬ, ਇਹ ਤੁਸੀਂ ਆਪਣਾ ਸਾਰਾ ਮਰਹਲਾ ਜਿਹੜਾ ਪਾਉਣ ਤੋਂ ਲੈ ਕੇ ਹੁਣ ਤੱਕ ਸਾਬਤ ਕਰਤਾ, ਜਿਸ ਤਰ੍ਹਾਂ ਪਹਿਲੇ ਵੀ ਗੱਲ ਕਰ ਰਹੇ ਸੀ। ਕਿਉਂਕਿ ਦੇਖੋ ਤੁਸੀਂ ਸਿਰਫ ਆਪਣੇ ਕਾਰੋਬਾਰ ਦੀ ਰਖਵਾਲੀ ਨਹੀਂ, ਤੁਸੀਂ ਪੂਰੇ ਪਾਕਿਸਤਾਨ ਦੀ ਐਸੋਸੀਏਸ਼ਨ ਜਿਹੜੀ ਹੈ ਉਹਦੇ ਚੇਅਰਮੈਨ ਹੋ। ਹੁਣ ਕੀ ਹੋਣਾ ਚਾਹੀਦਾ, ਹੁਕੂਮਤ ਕੀ ਕਰੇ, ਫਿਸ਼ ਫਾਰਮਿੰਗ ਜਿਹੜੀ ਹੈ ਉਹਨੂੰ ਘਟਣ ਦੀ ਬਜਾਏ ਕਿਸ ਤਰ੍ਹਾਂ ਵਾਧੇ ਵਾਲੇ ਪਾਸੇ ਪਾਇਆ ਜਾਵੇ? ਸਰ, ਪਾਕਿਸਤਾਨ ਦੇ ਵਿੱਚ ਮੈਂ ਪਹਿਲੇ ਵੀ ਅਰਜ਼ ਕੀਤੀ ਕਿ ਪ੍ਰੋਟੈਕਸ਼ਨ ਬਹੁਤ ਜ਼ਿਆਦਾ ਹੈ। ਲੱਖਾਂ ਏਕੜ ਜ਼ਮੀਨ ਖਾਲੀ ਪਈ ਹੈ। ਫਿਸ਼ ਫਾਰਮਿੰਗ ਦਾ ਹੁਸਨ ਵੀ ਇਹੀ ਹੈ ਕਿ ਇਹ ਉੱਥੇ ਹੁੰਦੀ ਹੈ ਜਿੱਥੇ ਜ਼ਰਾਤ ਨਹੀਂ ਹੁੰਦੀ ਔਰ ਮਛਲੀ ਫਾਰਮਿੰਗ ਜ਼ਰਾਤ ਜਿੱਥੇ ਫਾਰਮਿੰਗ ਹੋ ਰਹੀ ਹੈ ਔਰ ਇਹ ਬੰਜਰ ਜ਼ਮੀਨਾਂ ਨੂੰ ਅਸੀਂ ਆਬਾਦ ਕਰ ਰਹੇ ਹਾਂ। ਤੇ ਅਗਰ ਲੱਖਾਂ ਏਕੜ ਵੀ ਖਾਲੀ ਪਏ ਨੇ ਔਰ ਸਾਡੇ ਕੋਲ 1300 ਕਿਲੋਮੀਟਰ ਦੀ ਕੋਸਟਲ ਲਾਈਨ ਵੀ ਮੌਜੂਦ ਹੈ। ਤੇ ਅਗਰ ਅਸੀਂ ਇਹਨੂੰ ਆਪਣੀ ਪਾਲਿਸੀ ਦੇ ਵਿੱਚ ਸ਼ਾਮਲ ਕਰ ਲਈਏ, ਆਪਣੀ ਤਰਜੀਹਾਤ 'ਚ ਸ਼ਾਮਲ ਕਰ ਲਈਏ, ਸਿਰਫ ਇਨਪੁਟਸ ਅਗਰ ਇਹ ਗੌਰਮੈਂਟ ਸਾਡੇ ਤੇ 1 ਰੁਪਇਆ ਖਰਚ ਕਰੇਗੀ, ਇਹਨਾਂ ਨੂੰ 10 ਰੁਪਏ ਰਿਟਰਨ ਹੋਏਗਾ। ਸਹੀ ਹੈ। ਲੇਕਿਨ ਪਤਾ ਨਹੀਂ ਕੀ ਗੱਲ ਹੈ ਕਿ ਇਹ ਗੱਲਾਂ ਤਾਂ ਕਰਦੇ ਨੇ, ਫੰਡਸ ਵੀ ਆਉਂਦੇ ਨੇ, ਲੇਕਿਨ ਉਹ ਜਾਂਦੇ ਕਿੱਥੇ ਨੇ ਸਾਡੀ ਸਮਝ ਤੋਂ ਬਾਹਰ ਹੈ। ਉਹ ਤਾਂ ਅੱਜ ਤੱਕ ਪਤਾ ਨਹੀਂ ਚੱਲਦਾ ਫੰਡ ਕਿੱਥੇ ਜਾਂਦੇ ਨੇ। ਅੱਛਾ, ਲੋਕਾਂ 'ਚ ਨਾ ਇੱਕ ਬੜੀ ਬਹਿਸ ਹੁੰਦੀ ਹੈ, ਜੇ ਫਾਰਮੀ ਮੱਛੀ ਚੰਗੀ ਹੈ ਜਾਂ ਦਰਿਆਈ ਚੰਗੀ ਹੈ। ਕੁਛ ਲੋਕਾਂ ਨੂੰ ਦਰਿਆਈ ਪਸੰਦ ਹੁੰਦੀ ਹੈ। ਫਾਰਮੀ ਅਤੇ ਦਰਿਆਈ ਦੇ ਵਿੱਚ ਕੀ ਫ਼ਰਕ ਹੈ? ਸਰ, ਦਰਿਆਈ ਮਛਲੀ ਜ਼ਰੂਰ ਚੰਗੀ ਹੁੰਦੀ ਸੀ, ਮਿੱਥ ਹੈ।
ਲੇਕਿਨ ਫਾਰਮੀ ਮਛਲੀ ਦੇ ਵਿੱਚ ਤੇ ਦਰਿਆਈ ਮਛਲੀ ਦੇ ਵਿੱਚ ਕੋਈ ਖਾਸ ਫਰਕ ਨਹੀਂ ਹੈ। ਖਾਸ ਤੌਰ ਤੇ ਬਲਕਿ ਜਿਹੜੇ ਸਾਡੇ ਦਰਿਆ ਨੇ ਉਹ ਤੁਸੀਂ ਦੇਖ ਲਓ ਕਿ ਸਾਡਾ ਸਾਰਾ ਇੰਡਸਟਰੀਅਲ ਵਾਟਰ ਜਿਹੜਾ ਉਹ ਦਰਿਆ 'ਚ ਜਾ ਰਿਹਾ, ਉਹ ਸਾਡੀਆਂ ਮਛਲੀਆਂ ਉੱਥੇ ਸਾਰੀਆਂ ਕੰਟੈਮੀਨੇਟਡ ਨੇ। ਗੌਰਮੈਂਟ ਆਫ ਪਾਕਿਸਤਾਨ ਨੇ ਕੇਜ ਕਲਚਰ ਫਾਰਮਿੰਗ ਸ਼ੁਰੂ ਕੀਤੀ। ਉਹਦੀ ਫਲਾਪ ਹੋਣ ਦੀ ਰੀਜ਼ਨ ਕੀ ਸੀ? ਉਹਦੀ ਰੀਜ਼ਨ ਇਹ ਸੀ ਕਿ ਪਾਣੀ ਕੰਟੈਮੀਨੇਟਡ ਆ, ਮਛਲੀ ਗਰੋਥ ਨਹੀਂ ਕਰਦੀ, ਤੇ ਉਹ ਫੇਲ ਹੋ ਗਿਆ, ਪ੍ਰੋਜੈਕਟ ਹੀ ਫੇਲ ਹੋ ਗਿਆ। ਤੇ ਇਸੇ ਤਰੀਕੇ ਨਾਲ ਹੀ ਜਦੋਂ ਸਾਡੀ ਫਿਸ਼ ਫਾਰਮਿੰਗ ਹੈ, ਫਾਰਮ ਦੀ ਮਛਲੀ ਤੁਸੀਂ ਜਿੱਥੇ ਵੀ ਟੈਸਟ ਕਰਾਓ ਉਹ ਫਾਰਮ ਦੀ ਹੱਦ ਤੱਕ ਤਾਂ ਠੀਕ ਹੈ। ਜਿਸ ਤਰ੍ਹਾਂ ਤੁਸੀਂ ਅੰਬ ਨੂੰ ਦਰਖਤ ਤੋਂ ਅੰਬ ਤੋੜੋ ਉਹ ਤਾਂ ਸਿਹਤਮੰਦ ਹੈ, ਲੇਕਿਨ ਜਦੋਂ ਪੇਟੀ ਤੋਂ ਕੱਢ ਕੇ ਖਾਓ ਗੈਰ ਸਿਹਤਮੰਦ ਹੈ। ਅੱਛਾ, ਦੂਸਰੀ ਗੱਲ ਇਹ ਹੈ ਕਿ ਸਾਡੇ ਜਿਹੜੇ ਸ਼ੌਕੀਨ ਨੇ ਮੱਛੀ ਖਾਣ ਦੇ, ਉਹ ਇੱਕ ਚੀਜ਼ ਤੋਂ ਜ਼ਾਇਕਾ ਬਹੁਤ ਕੰਡਾ ਬੜਾ ਹੁੰਦਾ ਹੈ। ਹੁਣ ਕੰਡੇ ਦਾ ਕਰਕੇ ਕੁਛ ਲੋਕ ਕਹਿੰਦੇ ਇੰਪੋਰਟਡ ਮੱਛੀ ਖਾ ਲਓ, ਉਹਦੀ ਕੰਡਾ ਘੱਟ ਹੁੰਦਾ, ਇਹ ਕੰਡਾ ਹੁੰਦਾ ਹੈ। ਸਾਡੇ ਜਿਹੜਾ ਰੋਹ ਸਭ ਤੋਂ ਜ਼ਿਆਦਾ ਇਸਤੇਮਾਲ ਹੁੰਦੀ ਹੈ, ਰੋਜ਼ ਕੰਡਾ ਤੇ ਹੁੰਦਾ ਹੈ, ਲੇਕਿਨ ਜਿਹੜੀ ਬਾਹਰੋਂ ਇੰਪੋਰਟਡ ਮੱਛੀਆਂ ਆ ਰਹੀਆਂ ਨੇ, ਕਿਆ ਵਾਕਈ ਉਹ ਘੱਟ ਕੰਡੇ ਵਾਲੀਆਂ ਜਾਂ ਸਿੰਗਲ ਕੰਡੇ ਵਾਲੀਆਂ ਨੇ? ਬਿਲਕੁਲ ਤੁਸੀਂ ਠੀਕ ਕਿਹਾ। ਉਹਦੇ 'ਤੇ ਹਰ ਮਛਲੀ 'ਚ ਕਾਂਟਾ ਜ਼ਰੂਰ ਹੁੰਦਾ, ਉਹਨੂੰ ਪ੍ਰੋਸੈਸ ਕਰਕੇ ਉਹਦਾ ਫਿਲੇ ਬਣਾਇਆ ਜਾਂਦਾ ਹੈ। ਪ੍ਰੋਸੈਸਿੰਗ ਪਲਾਂਟ ਦੀ ਕਮੀ ਹੈ ਪਾਕਿਸਤਾਨ 'ਚ। ਅਗਰ ਪ੍ਰੋਸੈਸਿੰਗ ਪਲਾਂਟ ਲੱਗਣਗੇ ਤਾਂ ਮਛਲੀ ਪੰਗੈਸੀਅਸ ਵੀ ਪਾਕਿਸਤਾਨ 'ਚ ਪ੍ਰੋਡਕਸ਼ਨ ਸ਼ੁਰੂ ਹੋ ਜਾਏਗੀ। ਜਦੋਂ ਪ੍ਰੋਡਕਸ਼ਨ ਸ਼ੁਰੂ ਹੋਏਗੀ ਪ੍ਰੋਸੈਸਿੰਗ ਸ਼ੁਰੂ ਹੋ ਜਾਏਗੀ। ਲੇਕਿਨ ਅਗਰ ਤੁਸੀਂ ਸਿਰਫ ਰੋਹ ਜਿਸ ਤਰ੍ਹਾਂ ਈਸਟ ਆਪਣਾ ਸਾਡੇ ਹਮਸਾਇਆ ਮੁਲਕ 'ਚ ਬੰਗਲਾਦੇਸ਼ 'ਚ ਖਾਧਾ ਜਾਂਦਾ ਹੈ, ਦੂਸਰੇ ਇੰਡੀਆ 'ਚ ਖਾਧਾ ਜਾਂਦਾ ਹੈ, ਇਹਦੀ ਜਿਹੜੀ ਗ਼ਜ਼ਾਈਅਤ ਹੈ ਇਹ ਦੂਸਰੀ ਮਛਲੀ ਨਾਲੋਂ ਜ਼ਿਆਦਾ ਡਿਫਰੈਂਟ ਹੈ। ਇਹਦਾ ਅਰੋਮਾ ਬਹੁਤ ਅੱਛਾ ਹੈ, ਇਹਦਾ ਗੋਸ਼ਤ ਬਹੁਤ ਅੱਛਾ ਹੈ। ਸਹੀ ਹੈ। ਨਾਜ਼ਰੀਨ, ਅੱਜ ਦੇ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਜਨੂਬੀ ਪੰਜਾਬ ਆ ਕੇ ਫਿਸ਼ ਪੌਂਡਸ ਤੇ ਫਿਸ਼ ਫਾਰਮਰਸ ਦਿਖਾਏ ਨੇ, ਗੱਲ ਦਿਖਾਈ ਹੈ ਕਿ ਕੀ ਕਹਿੰਦੇ ਨੇ। 3-4 ਚੀਜ਼ਾਂ ਬੜੀਆਂ ਅਹਿਮ ਸਾਹਮਣੇ ਆਈਆਂ ਨੇ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਜਿਹੜੇ ਫਿਸ਼ ਫਾਰਮਿੰਗ ਹੈ ਉਹਨੂੰ ਹਕੂਮਤ ਵੱਲੋਂ ਸਪੋਰਟ ਨਹੀਂ ਮਿਲ ਰਹੀ, ਜਿਹਦਾ ਵਾਜ਼ਿਆ ਸਬੂਤ ਜਿਹੜਾ ਹੜ੍ਹ ਗੁਜ਼ਰਿਆ ਹੈ ਕਿ ਭਾਈ ਇਹਨਾਂ ਨੂੰ ਥੋੜ੍ਹੇ ਪੈਸੇ ਦੇ ਦਿੰਦੇ, ਇਹਨਾਂ ਦਾ ਵੀ ਜਿਹੜਾ ਹੈ ਕਲੇਜਾ ਠੰਡਾ ਹੋ ਜਾਂਦਾ। ਲੇਕਿਨ ਚੂੰਕਿ ਤਰਜੀਹਾਤ 'ਚ ਫਿਸ਼ ਫਾਰਮਿੰਗ ਨਹੀਂ ਹੈ, ਸਿਰਫ ਬਿਆਨਾਤ ਪ੍ਰੈਸ ਰਿਲੀਜ਼ਾਂ ਦਾ ਕੰਮ ਹੈ, ਇਸ ਵਾਸਤੇ ਹੀ ਚੱਲਦਾ ਰਿਹਾ। ਦੂਸਰੀ ਚੀਜ਼ ਇਹ ਆ ਕਿ ਜਿਸ ਤਰ੍ਹਾਂ ਸਾਡੇ ਕਿਸਾਨ ਭਰਾ ਫਸਲਾਂ ਦੇ ਖਸਾਰੇ ਤੋਂ ਤੰਗ ਆ ਰਹੇ ਨੇ, ਇਸ ਤਰ੍ਹਾਂ ਫਿਸ਼ ਫਾਰਮਰ ਵੀ ਤੰਗ ਆ ਰਹੇ ਨੇ ਕਿ ਸਾਡੀ ਉਸ ਤਰ੍ਹਾਂ ਜਿਹੜੀ ਹੈ ਮੁਨਾਫਾ ਨਹੀਂ ਰਿਹਾ, ਖਰਚਾ ਵੱਧ ਗਿਆ। ਤੇ ਕੋਈ ਨਾ ਕੋਈ ਪਲਾਨ ਹੁਕੂਮਤ ਨੂੰ ਬਣਾਉਣਾ ਚਾਹੀਦਾ ਹੈ। ਫਿਸ਼ ਫਾਰਮਿੰਗ ਨਾ ਸਿਰਫ ਕਿ ਇੱਕ ਨਵੀਂ ਬਿਜ਼ਨਸ ਅਪਰਚੁਨਿਟੀ ਹੈ, ਨਵਾਂ ਕਾਰੋਬਾਰੀ ਮੌਕਾ ਹੈ, ਬਲਕਿ ਸਾਡੇ ਵਾਸਤੇ ਇੰਤਹਾਈ ਸਿਹਤਮੰਦ ਖੁਰਾਕ ਦਾ ਜ਼ਰੀਆ ਵੀ ਹੈ। ਔਰ ਸਭ ਤੋਂ ਅਹਿਮ ਗੱਲ ਕਿ ਜਿਸ ਤਰ੍ਹਾਂ ਕਿ ਜਿਹੜੇ ਐਕੋਕਲਚਰ ਐਸੋਸੀਏਸ਼ਨ ਦੇ ਰਹਿਨੁਮਾ ਨੇ ਉਹ ਲਾਹੌਰ ਜਾ ਕੇ ਉਹਨਾਂ ਨੇ ਫੂਡ ਅਥਾਰਟੀ ਵਾਲੇ ਮੀਟਿੰਗ ਕੀਤੀ, ਉਹਨਾਂ ਨੂੰ ਤਜਾਵੀਜ਼ ਪੇਸ਼ ਕੀਤੀਆਂ ਨੇ। ਤੇ ਭਈ ਫੂਡ ਅਥਾਰਟੀ ਵਾਲੇ ਹਰ ਥਾਂ 'ਤੇ ਪਹੁੰਚ ਕੇ ਮੱਖੀ ਵੀ ਇੱਕ ਫਿਰ ਰਹੀ ਹੋਵੇ ਤੇ ਉਹ ਜੁਰਮਾਨਾ ਠੋਕ ਦਿੰਦੇ ਨੇ, ਬਾਹਰ ਸੀਲ ਕਰ ਦਿੰਦੇ ਨੇ। ਤੇ ਜਦੋਂ ਸਰਦੀਆਂ ਆਉਂਦੀਆਂ ਨੇ ਤੇ ਉਦੋਂ ਤੇ ਹਰ ਥਾਂ ਦੇ ਉੱਤੇ ਮੱਛੀ ਫਿਰ ਰਹੀ ਹੁੰਦੀ ਹੈ, ਹਰ ਬੰਦਾ ਮੱਛੀ ਖਾਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ। ਸਿਰਫ ਇਹ ਚੈੱਕ ਕਰਨਾ ਕਿ ਜਿਹੜਾ ਮੱਛੀ ਜਿਸ ਤੇਲ 'ਚ ਪੱਕਦੀ ਪਈ ਹੈ ਉਹ ਮੀਟਰ ਲਾ ਕੇ ਟੂਟੀ ਲਾ ਕੇ ਚੈੱਕ ਕਰਨਾ ਕਿ ਠੀਕ ਹੈ ਕਿ ਨਹੀਂ, ਇਹ ਕਾਫੀ ਨਹੀਂ ਹੈ, ਉਹ ਵੀ ਕਰਨਾ ਚਾਹੀਦਾ ਹੈ। ਅਸਲ ਚੀਜ਼ ਤੇ ਹੈ ਜਿਹੜੀ ਮੱਛੀ ਆ ਰਹੀ ਹੈ क्या वो ऑर्गेनिक और हाइजैनिक तरीके ਦੇ ਨਾਲ ਪ੍ਰੋਪਰ ਟਰਾਂਸਪੋਰਟ ਹੋ ਰਹੀ ਹੈ, ਪੈਕਿੰਗ ਹੋਈ ਹੈ ਕਿ ਨਹੀਂ ਹੋਈ। ਮੱਛੀ ਮੰਡੀ 'ਚ ਵੜ ਜਾਓ ਤੇ ਬੰਦੇ ਦਾ ਸਾਹ ਲੈਣਾ ਜਿਹੜਾ ਔਖਾ ਹੋ ਜਾਂਦਾ ਹੈ, ਕਈ ਕਿਲੋਮੀਟਰ ਪਹਿਲੇ ਤੋਂ ਜਿਹੜੀ ਹੈ ਨਾ ਉਹ ਸਮੈਲ ਆਉਣਾ ਸ਼ੁਰੂ ਹੋ ਜਾਂਦੀ ਹੈ। ਲਿਹਾਜ਼ਾ ਹੁਕੂਮਤ ਨੂੰ ਆਪਣੇ ਮਹਿਕਮਾ ਮਾਹੀ ਪਰਵਰੀ ਜਿਹੜਾ ਹੈ ਫਿਸ਼ਿਜ਼ ਡਿਪਾਰਟਮੈਂਟ ਹੈ, ਉਹਨੂੰ ਸਿਰਫ ਅਫਸਰਾਂ ਨੂੰ ਗੱਡੀਆਂ ਤਨਖਾਹਾਂ ਦੇਣ ਦੀ ਬਜਾਏ ਉਹਨਾਂ ਨੂੰ ਭੇਜੋ ਫੀਲਡ ਦੇ ਵਿੱਚ, ਆਣ ਇੱਥੇ ਆ ਕੇ ਪੌਂਡ ਦੇਖਣ, ਨਵੀਂ ਤਹਿਕੀਕ ਤੇ ਕੰਮ ਕਰਨ, ਇਹਨਾਂ ਫਿਸ਼ ਫਾਰਮਰਸ ਨੂੰ ਦੱਸਣ ਕਿ ਕਿਸ ਤਰ੍ਹਾਂ ਤੁਸੀਂ ਅੱਗੇ ਵਧ ਸਕਦੇ ਹੋ, ਕਿਸ ਤਰ੍ਹਾਂ ਤਕੜੀ ਸਿਹਤਮੰਦ ਔਰ ਜ਼ਿਆਦਾ ਮੱਛੀ ਪੈਦਾ ਹੋ ਸਕਦੀ ਹੈ। ਔਰ ਸਭ ਤੋਂ ਅਹਿਮ ਗੱਲ ਇਹ ਪਾਉਣ ਤੋਂ ਲੈ ਕੇ ਇੱਕ ਆਦਮੀ ਦੇ ਖਰੀਦਾਰ ਦੇ ਹੱਥ ਚਾਂਦ ਤੀਕਰ ਮੱਛੀ ਜਿਹੜੀ ਹੈ ਉਹਨੂੰ ਸਿਹਤਮੰਦ ਹੀ ਰਹਿਣਾ ਚਾਹੀਦਾ ਹੈ। ਜੋ ਪੂਰੀ ਦੁਨੀਆ 'ਚ ਕਾਨੂੰਨ ਨਾਫਜ਼ ਨੇ, ਤਰੀਕਾਕਾਰ ਨਾਫਜ਼ ਹੈ, ਉਹੀ ਜਿਹੜਾ ਹੈ ਪਾਕਿਸਤਾਨ 'ਚ ਹੋਣਾ ਚਾਹੀਦਾ ਹੈ। ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ 'ਚ ਇਜਾਜ਼ਤ ਦਿਓ। ਅੱਲਾ ਹਾਫਿਜ਼।